Ranj Yuba City, Lakhbir Singh Samra, Texas, Gurmel Singh Bakersfield, Amarjit Singh Stockton, Sarabjit Singh to New Jersey, Harneek Singh Pabla, Renton, Washington, H&M Oil, Ontario, Harjeet Singh Lathrop, Gurmel Singh Bulbir Basi, Elk Grove, Gurneek Singh Bagdi, Fresno, Dharam Singh Raminder Basra, Bakersfield, Gariwal Travel Services, Yuba City, ਜਿਨ੍ਹਾਂ ਦੇ ਕੋਲੋਂ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ, ਜੇ ਤੁਹਾਡੇ ਤੇ ਹਾਰਡਸ਼ਿਪ ਆ, ਡੈਟ ਜ਼ਿਆਦਾ ਵਧਿਆ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਡੈਟ ਨੂੰ ਕੰਸੋਲੀਡੇਟ ਕਰ ਦਿੰਦੇ ਆ, ਘਟਵਾ ਦਿੰਦੇ ਆ, ਮਦਦ ਕਰ ਸਕਦੇ ਆ। ਕਾਲ ਨਿਰਮਲ ਮਾਨ 888-888-9914। ਇਹਨਾਂ ਦਾ ਧੰਨਵਾਦ। ਤੇ ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਇਹਨਾਂ ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲੀ ਖਬਰ ਆਪਾਂ ਟਿਕਟੌਕ ਦੇ ਸੰਬੰਧ ਵਿੱਚ ਹੀ ਕਹਿ ਦਿੰਦੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਉਸ ਬਿੱਲ ਦੇ ਉੱਤੇ ਸਾਈਨ ਕਰ ਦਿੱਤਾ ਜਿਹਦੇ ਮੁਤਾਬਕ ਟਿਕਟੌਕ ਕੰਪਨੀਆਂ ਜੋ ਅਮਰੀਕਾ ਦੇ ਵਿੱਚ ਉਸ ਦੇ ਉੱਤੇ ਬੈਨ ਲਾਇਆ ਜਾਊਗਾ। ਸੋ 9 ਮਹੀਨੇ ਦਾ ਸਮਾਂ ਦਿੱਤਾ ਗਿਆ ਆ ਟਿਕਟੌਕ ਨੂੰ, ਤੇ ਜਾਂ ਤਾਂ ਤੁਸੀਂ ਇਸ ਕੰਪਨੀ ਨੂੰ ਸੈਲ ਕਰ ਦਿਓ ਕਿਸੇ ਅਮਰੀਕਨ ਕੰਪਨੀ ਨੂੰ, ਤੇ ਜਾਂ ਇਸ ਨੂੰ ਜਿਹੜਾ ਆ ਬੰਦ ਕਰ ਦਿਓ। ਤੇ $95 ਬਿਲੀਅਨ ਦਾ ਨੈਸ਼ਨਲ ਸਿਕਿਉਰਿਟੀ ਦਾ ਪੈਕੇਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਾਈਨ ਕਰ ਦਿੱਤਾ ਅੱਜ ਸਵੇਰੇ। ਤੇ ਨਾਲ ਦੀ ਨਾਲ ਇਹ ਟਿਕਟੌਕ ਬੈਨ ਵਾਲਾ ਬਿੱਲ ਜਿਹੜਾ ਆ ਉਹਦੇ ਉੱਤੇ ਵੀ ਸਾਈਨ ਕਰਤਾ। ਈਵਨ ਦੋ 2024 ਦੀਆਂ ਇਲੈਕਸ਼ਨਾਂ ਤੱਕ ਨਹੀਂ ਵਾਪਰੂਗਾ ਇਹ, ਕਿਉਂਕਿ ਟਿਕਟੌਕ ਦੇ ਨਾਲ ਬਹੁਤ ਸਾਰੀ ਯੂਥ ਜੁੜੀ ਹੋਈ ਹੈਗੀ ਆ, ਤੇ 9 ਮਹੀਨੇ ਦਾ ਸਮਾਂ ਦਿੱਤਾ ਗਿਆ। ਅਮਰੀਕਾ ਦੇ ਵਿੱਚ 170 ਮਿਲੀਅਨ ਅਮਰੀਕਨਜ਼ ਟਿਕਟੌਕ ਨੂੰ ਯੂਜ਼ ਕਰਦੇ ਹੈਗੇ ਆ। ਸੋ ਮੋਸਟਲੀ ਯੰਗ ਵੋਟਰਸ ਦੇ ਕੋਲ ਜਾਊਗਾ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹਦੇ ਉਲਟ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜੀ ਯੰਗ ਜਨਰੇਸ਼ਨ ਯੂਜ਼ ਕਰਦੀ ਆ ਉਹਨਾਂ ਦੇ ਉੱਤੇ ਇਹ ਬਾਈਡਨ ਹੋਣਾ ਨੇ ਸਹੀ ਨਹੀਂ ਕੀਤਾ। ਹਾਲਾਂਕਿ ਜਦੋਂ ਖੁਦ ਪ੍ਰੈਜ਼ੀਡੈਂਟ ਸੀ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਟਿਕਟੌਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਉਹਨਾਂ ਦਾ ਸਟੈਂਡ ਹੱਕ 'ਚ ਨਾ 'ਚ ਇੱਦਾਂ ਹੀ ਰਿਹਾ ਹੈਗਾ। ਤੇ ਜੇ ਇਹ ਸਾਰਾ ਕੁਝ ਸਹੀ ਰਹਿੰਦਾ ਆ ਤੇ ਜਨਵਰੀ 2025 ਦੇ ਵਿੱਚ ਟਿਕਟੌਕ ਅਮਰੀਕਾ ਦੇ ਵਿੱਚੋਂ ਬੰਦ ਹੋ ਜਾਊਗੀ। ਪਰ ਟਿਕਟੌਕ ਵਾਲੇ ਕਹਿੰਦੇ ਆ ਵੀ ਅਸੀਂ ਲੀਗਲ ਐਕਸ਼ਨ ਲਵਾਂਗੇ ਤੇ ਕੋਰਟਸ ਦੇ ਵਿੱਚ ਜਾਵਾਂਗੇ। ਸੋ ਜੇ ਕੋਰਟਸ ਦੇ ਵਿੱਚ ਇਹ ਮਸਲਾ ਜਾਂਦਾ ਆ ਕਾਫੀ ਸਮਾਂ ਜਿਹੜਾ ਆ ਉਹ ਲੱਗ ਸਕਦਾ ਹੈਗਾ ਇਸ ਨੂੰ ਬੰਦ ਕਰਨ ਦੇ ਲਈ। ਜੀ ਬਿਲਕੁਲ। ਸੋ ਇਹ ਜਿਹੜਾ ਬਿੱਲ ਆ ਬੇਸਿਕਲੀ ਉਹਦੇ ਨਾਲ ਹੀ ਜੁੜਿਆ ਹੋਇਆ ਸੀ, ਜਿਸ ਵਿੱਚ ਬਿਲੀਅਨਸ ਆਫ ਡਾਲਰ ਦੀ ਜਿਹੜੀ ਰਾਸ਼ੀ ਆ ਯੂਕਰੇਨ, ਇਜ਼ਰਾਈਲ, ਤਾਈਵਾਨ, ਗਾਜ਼ਾ ਉਸ ਦੇ ਵਿੱਚ ਜਿਹੜੀ ਹੋ ਗਈ ਆ। ਸੋ ਟਿਕਟੌਕ ਦਾ ਬੈਨ ਕਹਿੰਦੇ ਵੀ 9 ਤੋਂ 12 ਮਹੀਨਿਆਂ ਦੇ ਵਿੱਚ ਆ ਸਕਦਾ ਆ। ਇਹਦੇ ਵਿੱਚ ਇਹਨਾਂ ਨੂੰ 9 ਤੋਂ 12 ਮਹੀਨਿਆਂ ਦਾ ਮੌਕਾ ਦਿੱਤਾ ਜਾਣਾ ਆ ਵੀ ਤੁਸੀਂ ਜਿਹੜੀ ਚਾਈਨਾ ਬੇਸਡ ਜਿਹੜੀ ਪੇਰੈਂਟ ਕੰਪਨੀ ਆ ਉਹਦੀ ਥਾਂ ਤੇ ਅਮਰੀਕਨ ਬੇਸਡ ਕੰਪਨੀ ਨੂੰ ਆਪਣੇ ਆਪ ਨੂੰ ਜਿਹੜਾ ਉਹ ਵੇਚੋ। ਸੋ ਇਹ ਹੁਣ ਉਹਦੇ ਵਿੱਚ ਹੁੰਦਾ ਹੈ ਜਾਂ ਨਹੀਂ। 170 ਮਿਲੀਅਨ ਅਮਰੀਕਨ ਯੂਜ਼ਰਸ ਨੇ ਟਿਕਟੌਕ ਦੇ। ਇਸ ਤੋਂ ਪਹਿਲਾਂ ਟਿਕਟੌਕ ਕਈ ਹੋਰ ਮੁਲਕਾਂ ਦੇ ਵਿੱਚ ਬੈਨ ਹੋ ਚੁੱਕੀ ਹੈ, ਜਿਨ੍ਹਾਂ 'ਚ ਕਹਿ ਸਕਦੇ ਵੀ ਵੱਡੀ ਜਿਹੜੀ ਮਾਰਕੀਟ ਆ ਉਹ ਇੰਡੀਆ ਵੀ ਇੱਕ ਉਸ ਦੇ ਵਿੱਚ ਸ਼ਾਮਲ ਹੈਗੀ ਆ। ਸੋ ਹੁਣ ਦੇਖੋ ਬਾਈਟ ਡਾਂਸ ਵਾਲੇ ਇਸ ਨੂੰ ਲੈ ਕੇ ਕੀ ਕਰਦੇ। ਇਸ ਤੋਂ ਪਹਿਲਾਂ ਇਹਨਾਂ ਨੂੰ 90 ਦਿਨ ਦੀ ਮੌਲਤ ਦੇਣ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀ, ਪਰ ਉਹ ਵਧਾ ਕੇ ਇਹਨਾਂ ਨੇ 9 ਮਹੀਨੇ ਤੋਂ ਹੁਣ 1 ਸਾਲ ਤੱਕ ਦਾ ਜਿਹੜਾ ਸਮਾਂ ਆ ਇਸ ਦੇ ਵਿੱਚ ਦਿੱਤਾ ਹੈਗਾ ਆ। ਸੋ ਇਹ ਦੇਖਦੇ ਆ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ। ਜਿਹੜੇ ਸੀਨੀਅਰ ਰਿਪਬਲਿਕਨ ਏਡ ਆ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਇਸ ਚੇਂਜ ਦੇ ਲਈ ਰਿਸਪੋਂਸੀਬਲ ਆ। ਅਸੀਂ ਤਾਂ ਇਸ ਨੂੰ ਹੋਰ ਵੀ ਜਲਦੀ ਜਿਹੜਾ ਆ ਕਿਤੇ ਨਾ ਕਿਤੇ ਕਰਨਾ ਚਾਹੁੰਦੇ ਸੀ। 6 ਮਹੀਨੇ ਦੀ ਵਿੰਡੋ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਟਿਕਟੌਕ ਜਿਹੜਾ ਆ ਉਹ ਬੈਨ ਹੋ ਜਾਵੇ। ਉਧਰ ਜਿਹੜੇ ਸੈਨੇਟਰ ਟਿਮ ਕੇਨ ਨੇ ਡੈਮੋਕ੍ਰੇਟ ਵਰਮੌਂਟ ਤੋਂ ਆਰਮਡ ਸਰਵਿਸ ਕਮੇਟੀ ਦੇ ਮੈਂਬਰ ਵੀ ਆ, ਕਹਿੰਦੇ ਵੀ ਟਿਕਟੌਕ ਕਿਤੇ ਨਹੀਂ ਜਾ ਰਿਹਾ। ਇਹ ਇੱਕ ਕੈਪੀਟਲਿਸਟਿਕ ਐਂਟੀਟੀ ਆ, ਆਰਗੇਨਾਈਜੇਸ਼ਨ ਹੈਗੀ ਆ ਤੇ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਦੁਆਰਾ ਕੰਟਰੋਲ ਇਸ ਨੂੰ ਕੀਤੀ ਜਾ ਰਹੀ ਆ। ਉਹਨਾਂ ਨੇ ਦੇਖਿਓ ਕਹਿੰਦੇ ਵੀ ਸੈੱਲ ਕਰ ਦੇਣਾ ਆ। ਸੋ ਟਿਕਟੌਕ ਇੱਥੇ ਜਿਹੜੀ ਉਹ ਰਹੂਗੀ। ਕੱਲ ਨੂੰ ਜਦ ਟਿਕਟੌਕ ਦੇ ਉੱਤੇ ਕਹਿੰਦੇ ਵੀ ਨੌਜਵਾਨਾਂ ਨੇ ਜਾਣਾ ਆ, ਉਹਨੇ ਉੱਥੇ ਹੀ ਉਸੇ ਤਰੀਕੇ ਦੇ ਨਾਲ ਹੋਣਾ ਆ। ਸੋ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਕੋਲ ਅਮਰੀਕਨ ਯੂਜ਼ਰਸ ਦਾ ਡਾਟਾ ਜਾ ਰਿਹਾ ਆ। ਇਸ ਡਰ ਨੂੰ ਲੈ ਕੇ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਥ੍ਰੈਟ ਆ
ਉਹਦੀਆਂ ਜਿਹੜੀਆਂ ਚਰਚਾਵਾਂ ਆ ਉਹ ਆਪਾਂ ਨੂੰ ਇੱਥੇ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਰਹੀਆਂ ਸੀਗੀਆਂ। ਸੋ ਪਰ ਹੁਣ ਇਵੈਂਚੁਅਲੀ ਇਹ ਹੁਣ ਦੇਖ ਰਹੇ ਹਾਂ ਵੀ ਇੱਕ ਬਿੱਲ ਜਿਹੜਾ ਹੁਣ ਪਾਸ ਹੋ ਚੁੱਕਾ ਹੈਗਾ ਆ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਇਹ ਤਾਂ ਬੈਕਫਾਇਰ ਕਰੂਗਾ, ਪੋਟੈਂਸ਼ੀਅਲ ਬੈਕਲੈਸ਼ ਹੋ ਸਕਦਾ, ਤੇ ਉਹਨਾਂ ਨੇ ਕਿਹਾ ਵੀ ਜੋ ਰਿਪਬਲਿਕਨ ਸਪੀਕਰ ਜੌਨਸਨ ਹੈਗੇ, ਉਹਨਾਂ ਨੇ ਇਹ ਬਿੱਲ ਨੂੰ ਜਿਹੜਾ ਜੋ ਸਪਲੀਮੈਂਟਲ ਬਿੱਲ ਆ ਜੋ ਜਿਹਦੇ ਵਿੱਚ ਯੂਕਰੇਨ ਨੂੰ ਵੀ ਏਡ ਦਿੱਤੀ ਜਾਣੀ ਆ, ਇਜ਼ਰਾਈਲ ਨੂੰ ਵੀ ਏਡ ਦਿੱਤੀ ਜਾਣੀ ਆ, ਉਹਦੇ ਵਿੱਚ ਐਡ ਕੀਤਾ ਸੀਗਾ। ਸੋ ਸਾਨੂੰ ਉਹ ਬਿੱਲ ਨੂੰ ਬਹੁਤ ਜਲਦੀ ਪਾਸ ਕਰਾਉਣਾ ਪੈਣਾ ਸੀ, ਤੇ ਇਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੁਣੀ ਉਹਦੇ ਉੱਤੇ ਸਾਈਨ ਕੀਤੇ ਹੈਗੇ ਆ। ਬਹੁਤ ਸਾਰੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਸਪੋਰਟਰ ਜਿਨ੍ਹਾਂ ਵਿੱਚ ਪ੍ਰੋਗਰੈਸਿਵ ਰਿਪਰੈਜ਼ੈਂਟੇਟਿਵ ਰੋ ਖੰਨਾ ਵੀ ਹੈਗੇ ਆ, ਉਹ ਇਸ ਗੱਲ ਦੇ ਉੱਤੇ ਖੁਸ਼ ਨਹੀਂ ਆ। ਉਹ ਕਹਿੰਦੇ ਪਈ ਟਿਕਟੌਕ ਦਾ ਬੈਨ ਨਹੀਂ ਹੋਣਾ ਚਾਹੀਦਾ, ਇਹ ਫ੍ਰੀ ਸਪੀਚ ਰਾਈਟਸ ਦੀ ਜਿਹੜੀ ਗੱਲ ਹੈਗੀ ਆ। ਸੈਨੇਟਰ ਜੌਨ ਕੈਨੇਡੀ ਰਿਪਬਲਿਕਨ ਲੂਜ਼ੀਆਨਾ ਤੋਂ ਆ, ਉਹਨਾਂ ਨੇ ਵੀ ਜਿਹੜਾ ਆ ਟਿਕਟੌਕ ਦੇ ਸੰਬੰਧ ਦੇ ਵਿੱਚ ਆਪਣੀ ਜਿਹੜਾ ਬਿਆਨ ਦਿੱਤੇ ਹੈਗੇ ਆ। ਉਹ ਕਹਿੰਦੇ ਵੀ ਆਪਣੇ ਦਿਲ ਤੋਂ ਜਿਹੜਾ ਆ ਦਿਲ ਦੀ ਗੱਲ ਕਰਨੀ ਚਾਹੀਦੀ ਆ, ਤੇ ਨਾਲ ਆਪਣਾ ਜਿਹੜਾ ਬ੍ਰੇਨ ਆ ਉਹ ਵੀ ਵਰਤਣਾ ਚਾਹੀਦਾ, ਜਿਹੜੇ ਖਾਸ ਕਰਕੇ ਪੋਲੀਟੀਕਲ ਕੈਂਡੀਡੇਟਸ ਹੈਗੇ ਆ, ਕਿਉਂਕਿ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਸਕਦਾ ਹੈਗਾ ਇਲੈਕਸ਼ਨ ਦੇ ਵਿੱਚ। ਬਿਲਕੁਲ, ਤੇ ਇਸੇ ਦੇ ਵਿੱਚ ਜਿਹੜਾ ਮੇਨ ਗੱਲ ਕਰਦੇ ਜਾਈਏ ਵੀ ਜਿਹੜਾ ਇਹ ਮੇਨ ਬਿੱਲ ਸੀ ਜਿਸ ਦੀ ਇਹ ਪਿੱਠ ਦੇ ਉੱਤੇ ਬਹਿ ਕੇ ਟਿਕਟੌਕ ਬੈਨ ਨਾਲ ਆਇਆ ਆ, $95 ਬਿਲੀਅਨ ਦਾ ਜਿਹੜਾ ਪੈਕੇਜ ਆ ਉਸ ਨੂੰ ਸੈਨੇਟ ਨੇ ਹੁਣ ਪਾਸ ਕਰ ਦਿੱਤਾ। ਯੂਕਰੇਨ, ਇਜ਼ਰਾਈਲ, ਤਾਈਵਾਨ ਦੇ ਵਿੱਚ ਇਹ ਜਿਹੜੀ ਰਾਸ਼ੀ ਆ ਹੁਣ ਘੱਲੀ ਜਾਊਗੀ। ਕਈ ਮਹੀਨਿਆਂ ਤੋਂ ਇਹ ਰਾਸ਼ੀ ਘੱਲਣ ਦੀ ਗੱਲ ਜਿਹੜੀ ਉਹ ਚੱਲ ਰਹੀ ਸੀ। 18 ਦੇ ਮੁਕਾਬਲੇ 79 ਜਿਹੜੇ ਸੈਨੇਟਰਸ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾ ਕੇ ਇਸ ਬਿੱਲ ਨੂੰ ਪਾਸ ਕੀਤਾ। 15 ਜਿਹੜੇ ਰਿਪਬਲਿਕਨਸ ਨੇ ਅਤੇ ਜਿਹੜੇ 3 ਡੈਮੋਕ੍ਰੇਟਸ ਨੇ ਇਸ ਦੇ ਉਲਟ ਵੋਟ ਪਾਈ ਆ, ਜਦ ਕਿ 48 ਡੈਮੋਕ੍ਰੇਟ ਤੇ 31 ਰਿਪਬਲਿਕਨਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਹੈਗੀ ਆ। ਇਹ ਲੈਜਿਸਲੇਸ਼ਨ ਹੁਣ ਪ੍ਰੈਜ਼ੀਡੈਂਟ ਬਾਈਡਨ ਦੇ ਕੋਲ ਕਾਨੂੰਨ ਬਣਨ ਦੇ ਲਈ, ਸਾਈਨ ਹੋਣ ਦੇ ਲਈ ਉਹ ਜਾਵੇਗਾ। ਸੋ ਕਈ ਮਹੀਨੇ ਜਿਹੜੇ ਇਸ ਦੇ ਵਿੱਚ ਲੱਗੇ ਆ, ਤੇ ਜਿਹੜੇ ਕਹਿ ਸਕਦੇ ਹਾਂ ਵੀ ਕਾਂਗਰੈਸ਼ਨਲ ਡੈਮੋਕ੍ਰੇਟਸ ਤੇ ਸੈਨੇਟ ਦੇ ਜਿਹੜੇ GOP ਲੀਡਰ ਆ, ਉਹ US ਪ੍ਰੈਜ਼ੀਡੈਂਟ ਇਹਨਾਂ ਦੇ ਲਈ ਕਹਿੰਦੇ ਵੀ ਸਾਰੇ ਜਣਿਆਂ ਦੇ ਲਈ ਇੱਕ ਵੱਡੀ ਵਿਕਟਰੀ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਆ। ਨਾਲ ਦੇ ਨਾਲ ਹੀ ਜਿਹੜੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਫਾਈਨਲੀ ਵੀ ਆਖਿਰਕਾਰ ਜਾ ਕੇ ਇਹ ਪਾਸ ਹੋਇਆ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅੱਜ ਰਾਤ ਨੂੰ ਵਲਾਦੀਮੀਰ ਪੁਤਿਨ ਹੁਣ ਰਿਗਰੈਟ ਕਰੂਗਾ ਜਿਸ ਦਿਨ ਉਹਨੇ ਅਮਰੀਕਨ ਰਿਜ਼ੋਲਵ ਦੇ ਉੱਤੇ ਜਿਹੜੇ ਆ ਉਹ ਸਵਾਲ ਚੱਕਿਆ ਸੀਗਾ ਵੀ ਇਹ ਕੁਛ ਕਰ ਸਕਦੇ ਆ ਜਾਂ ਨਹੀਂ। ਸੋ ਇਸ $95 ਬਿਲੀਅਨ ਦੀ ਜਿਹੜੀ ਰਾਸ਼ੀ ਦੇ ਵਿੱਚ ਫੋਰਨ ਏਡ ਪੈਕੇਜ ਦੇ ਵਿੱਚ ਦੇ ਦੱਸਦੇ ਜਾਈਏ ਕਿਹਨੂੰ ਕੀ ਮਿਲਣ ਜਾ ਰਿਹਾ ਆ। $60.8 ਬਿਲੀਅਨ ਯੂਕਰੇਨ ਨੂੰ ਜਾਣਗੇ। ਇਹਦੇ ਵਿੱਚ 23.2 ਬਿਲੀਅਨ ਜਿਹੜੇ US ਦੇ ਵੈਪਨ ਤੇ ਸਰਵਿਸਿਜ਼ ਯੂਕਰੇਨ ਨੂੰ ਦਿੱਤੀਆਂ ਜਾਂਦੀਆਂ ਆ, ਉਹ ਉਸ ਵਿੱਚੋਂ 60 ਬਿਲੀਅਨ ਦੇ ਵਿੱਚੋਂ ਉਹ ਰਾਸ਼ੀ ਉੱਧਰ ਜਾਊਗੀ। ਇਸੇ ਦੇ ਨਾਲ ਜੋ ਇਜ਼ਰਾਈਲ ਹਮਾਸ ਦੇ ਨਾਲ ਲੜ ਰਿਹਾ ਆ ਗਾਜ਼ਾ ਦੇ ਵਿੱਚ, ਜੋ ਇਸ ਟਾਈਮ ਲੜਾਈ ਉਹਨਾਂ ਦੀ ਚੱਲ ਰਹੀ ਆ, ਉਸ ਦੇ ਲਈ ਇਜ਼ਰਾਈਲ ਨੂੰ ਹੁਣ $26.4 ਬਿਲੀਅਨ ਜਿਹੜਾ ਆ ਉਹ ਦਿੱਤਾ ਜਾਣਾ ਆ। ਇਹਨਾਂ ਚੋਂ $4 ਬਿਲੀਅਨ ਜਿਹੜੇ ਆ ਉਹ ਆਇਰਨ ਡੋਮ ਤੇ ਡੇਵਿਡ ਸਿੰਘ ਮਿਜ਼ਾਈਲ ਸਿਸਟਮ ਆ ਉਸ ਦੇ ਲਈ ਹੋਣਗੇ। $8.8 ਬਿਲੀਅਨ ਇੰਡੋ ਪੈਸੀਫਿਕ ਰੀਜਨ ਦੇ ਲਈ ਜਾ ਰਿਹਾ, ਯਾਨੀ ਕਿ ਤਾਈਵਾਨ ਦੇ ਲਈ। ਤਾਈਵਾਨ ਨੂੰ ਇਹ ਰਾਸ਼ੀ ਮੁਹੱਈਆ ਕਰਾਉਣ ਦੇ ਉੱਤੇ ਚਾਈਨਾ ਦੇ ਨਾਲ ਹੀ ਜਿਹੜਾ ਇਤਰਾਜ਼ ਆ ਉਹ ਜਤਾਇਆ ਆ। ਤਾਈਵਾਨ ਨੂੰ ਉਹ ਚੀਨ ਆਪਣਾ ਹੀ ਹਿੱਸਾ ਜਿਹੜਾ ਆ ਉਹ ਮੰਨਦਾ ਹੈਗਾ ਆ। ਸੋ ਪਰ ਅਮਰੀਕਾ ਦੇ ਦੁਆਰਾ ਹੁਣ ਇਸ ਨੂੰ ਇਹ ਦਿੱਤਾ ਜਾਣਾ ਹੈ। ਗਾਜ਼ਾ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਇਸ ਦੇ ਤਹਿਤ $1 ਬਿਲੀਅਨ ਦੀ ਜਿਹੜੀ ਰਾਸ਼ੀ ਆ ਉਹ ਦਿੱਤੀ ਜਾਵੇਗੀ। ਪ੍ਰੈਜ਼ੀਡੈਂਟ ਬਾਈਡਨ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਚ ਵਧਾਈ ਦਿੰਦੇ ਹੋਏ ਕਿਹਾ ਵੀ ਤੁਰੰਤ ਹੀ ਜਿਹੜੀਆਂ ਆ ਯੂਕਰੇਨ ਨੂੰ ਜਿਹੜਾ ਅਸਲਾ ਆ ਜੋ ਉਹਨਾਂ ਨੂੰ ਚਾਹੀਦਾ ਆ, ਮਿਜ਼ਾਈਲਸ ਆ ਜਾਂ 에ਅਰ ਡਿਫੈਂਸ ਸਿਸਟਮ ਆ, ਉਹ ਜਲਦੀ ਤੋਂ ਜਲਦੀ ਜਿਹੜਾ ਆ ਉਹਨਾਂ ਨੂੰ ਘੱਲਿਆ ਜਾਊਗਾ, ਰੀਇਨਫੋਰਸ ਕੀਤਾ ਜਾਊਗਾ, ਤਾਂ ਜੋ ਜਿਹੜਾ ਆ ਉਹ ਰੂਸ ਦੇ ਨਾਲ ਲੜਾਈ ਦੇ ਵਿੱਚ ਟਿਕੇ ਰਹਿ ਸਕਣ। ਅਗਲੀ ਖਬਰ ਵੱਲ ਚਲੀਏ। ਜੋ ਲੜਾਈ ਚੱਲ ਰਹੀ ਹੈਗੀ ਆ ਰੀਪਰੋਡਕਟਿਵ ਰਾਈਟਸ ਨੂੰ ਲੈ ਕੇ, ਅਬੋਰਸ਼ਨ ਨੂੰ ਲੈ ਕੇ, ਫਲੋਰੀਡਾ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵਿਜ਼ਿਟ ਕਰਨ ਜਾ ਰਹੇ ਆ।
ਫਲੋਰੀਡਾ ਸਟੇਟ ਅਮਰੀਕਾ ਦੀ ਵਨ ਆਫ ਦਾ ਸਟੇਟ ਬਣ ਗਈ ਆ ਜਿਹਦੇ ਵਿੱਚ ਅਬੋਰਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਵੀ 6 ਹਫ਼ਤਿਆਂ ਤੋਂ ਬਾਅਦ ਜੇ ਪ੍ਰੈਗਨੈਂਟ ਆ ਤੇ ਉਸ ਦਾ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਟੈਂਪਾ ਦੇ ਵਿੱਚ ਜੋ ਵਿਜ਼ਿਟ ਕੀਤਾ ਆ ਉੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਨੇਸ਼ਨ ਦਾ ਸਭ ਤੋਂ ਐਕਸਟ੍ਰੀਮ ਐਂਟੀ ਅਬੋਰਸ਼ਨ ਲਾ ਹੈਗਾ। ਤੇ ਹੇਡੀ ਡੇਵਿਸ ਇੱਕ ਵਲੰਟੀਅਰ ਆ ਸੇਂਟ ਪੀਟਰਸਬਰਗ ਲੀਗ ਆਫ ਵੂਮਨ ਵੋਟਰਸ, ਉਹਨਾਂ ਨੇ ਕਿਹਾ ਆ ਵੀ ਇਹ ਬਹੁਤ ਡੇਂਜਰਸ ਸਿਚੁਏਸ਼ਨ ਆ। ਅਬੋਰਸ਼ਨ ਹੈਲਥ ਕੇਅਰ ਆ, ਇਹ ਮੇਰੀ ਆਪਣੀ ਚੁਆਇਸ ਆ, ਮੈਂ ਕੀ ਕਰਨਾ ਚਾਹੁੰਦੀ ਆ ਜਾਂ ਨਹੀਂ। ਬਹੁਤ ਸਾਰੇ ਐਂਟੀ ਅਬੋਰਸ਼ਨ ਐਕਟਿਵਿਸਟ ਜਿਨ੍ਹਾਂ 'ਚ ਐਂਡੀ ਸਿਕੋਲਾ, ਉਹ ਕਹਿੰਦੇ ਵੀ ਨਹੀਂ, ਇਹ ਡਿਸੀਜਨ ਜਿਹੜਾ ਆ ਲੇਡੀ ਤੇ ਡਾਕਟਰ ਦੇ ਜੋ ਆ ਉਹਨਾਂ ਦੇ ਦਰਮਿਆਨ ਹੱਥ ਦੇ ਵਿੱਚ ਹੋਣਾ ਚਾਹੀਦਾ ਹੈਗਾ। ਤੇ ਇਹ ਇਸ਼ੂ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ 2024 ਦੀਆਂ ਉਹਦੇ ਵਿੱਚ ਮੇਨ ਬਣਨ ਜਾ ਰਿਹਾ ਹੈਗਾ ਆ, ਅਬੋਰਸ਼ਨ ਦੇ ਹੱਕ ਵਾਲੇ ਤੇ ਅਬੋਰਸ਼ਨ ਦੇ ਅਗੇਂਸਟ ਵਾਲੇ। ਸੋ ਕਹਿੰਦੇ 60% ਵੋਟਰਸ ਦਾ ਅਪਰੂਵਲ ਚਾਹੀਦਾ ਆ ਅਮੈਂਡਮੈਂਟ ਦੇ ਲਈ ਫਲੋਰੀਡਾ ਦੇ ਵਿੱਚ, ਜਿਹੜਾ ਲਾ ਆਲਰੇਡੀ ਉੱਥੇ ਲਾਗੂ ਹੋ ਗਿਆ, ਪਾਸ ਹੋ ਗਿਆ, ਉਸ ਨੂੰ ਅਮੈਂਡ ਕਰਨ ਦੇ ਲਈ। ਜੀ ਬਿਲਕੁਲ, ਕਹਿੰਦੇ ਵੀ ਜਸਟਿਸਿਸ ਵੀ ਡਿਵਾਈਡਡ ਨਜ਼ਰ ਆ ਰਹੇ ਆ। ਜਿਹੜੇ ਚੀਫ ਜਸਟਿਸ ਰੋਬਰਟਸ ਤੇ ਜਿਹੜੇ ਐਸੋਸੀਏਟ ਜਸਟਿਸ ਐਮੀ ਕੌਨੀ ਬੈਰਟ ਆ, ਉਹਨਾਂ ਦੀਆਂ ਜਿਹੜੀਆਂ ਵੋਟਸ ਆ ਕਹਿੰਦੇ ਵੀ ਸਵਿੰਗ ਵੋਟਸ ਕਿਤੇ ਨਾ ਕਿਸੇ ਪਾਸੇ ਨੂੰ ਜਾ ਸਕਦੀਆਂ ਆ। ਇਹ ਇਸ਼ੂ ਦੇ ਕਰਕੇ ਆਲਰੇਡੀ ਰਿਪਬਲਿਕਨਸ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਆ। 2022 ਦੇ ਵਿੱਚ ਜਦ ਰੋ ਵਰਸਿਸ ਵੇਡ ਨੂੰ ਮੌਜੂਦਾ ਸੁਪਰੀਮ ਕੋਰਟ ਨੇ ਓਵਰਟਰਨ ਕੀਤਾ ਸੀ, ਉਸ ਤੋਂ ਬਾਅਦ ਦੇ ਵਿੱਚ ਅਬੋਰਸ਼ਨ ਦਾ ਜਿਹੜਾ ਮੁੱਦਾ ਆ ਕਹਿ ਸਕਦੇ ਹਾਂ ਵੀ ਉਸ ਦਾ ਸਟੇਟਸ ਆ ਸਟੇਟਸ ਦੇ ਕੋਲ ਪਹੁੰਚ ਗਿਆ ਸੀ, ਸੂਬਿਆਂ ਦੇ ਅਧਿਕਾਰ ਖੇਤਰ 'ਚ ਆ ਗਿਆ ਸੀਗਾ। ਫੈਡਰਲ ਲੈਵਲ ਤੋਂ ਉਸ ਨੂੰ ਫਰਗ ਜਿਹੜਾ ਇੱਕ ਹਿਸਾਬ ਦੇ ਨਾਲ ਕੀਤਾ ਗਿਆ ਸੀਗਾ। ਤੇ ਹੁਣ ਉਹੀ ਮਸਲੇ ਜਿਹੜੇ ਉਹ ਚੱਲ ਰਹੇ ਆ, ਸਟੇਟਸ ਆਪੋ ਆਪਣੇ ਪੱਧਰ ਦੇ ਉੱਤੇ, ਜਿਹੜੀ ਕੋਈ ਲਿਬਰਲ ਆ ਉਹ ਉਸ ਦੇ ਵਿੱਚ ਢਿੱਲ ਦੇ ਰਹੀ ਆ, ਤੇ ਜਿਹੜੀ ਕੋਈ ਰੈੱਡ ਸਟੇਟ ਆ ਕੰਜ਼ਰਵੇਟਿਵ ਆ ਉਸ ਦੇ ਵਿੱਚ ਸਖਤੀ ਤੋਂ ਸਖਤੀ ਕਰ ਰਹੀ ਆ। ਸੋ ਉਸੇ ਦੇ ਚੱਲਦੇ ਹੋ ਜਿਹੜੀ ਲੜਾਈ ਆ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਰਹੀ ਜਿਹੜੀ ਹੈਗੀ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਜੇ ਚਾਹੁੰਦਾ ਆ ਵੀ ਅਬੋਰਸ਼ਨ ਰਾਈਟਸ ਜੋ ਕਹਿੰਦੇ ਆ ਵੀ ਉਹ ਹੱਕ ਆ ਤੇ ਉਹ ਮਿਲਣੇ ਚਾਹੀਦੇ ਆ, ਰੀਪਰੋਡਕਟਿਵ ਰਾਈਟਸ, ਤਾਂ ਉਹਦੇ ਲਈ ਉਹਨਾਂ ਨੂੰ 2 ਕੰਜ਼ਰਵੇਟਿਵ ਜਿਹੜੇ ਜਸਟਿਸਿਸ ਆ ਉਹਨਾਂ ਦੀਆਂ ਵੋਟਾਂ ਚਾਹੀਦੀਆਂ ਹੋਣਗੀਆਂ। 3 ਲਿਬਰਲ ਜਸਟਿਸ ਤਾਂ ਇਸ ਦੇ ਹੱਕ ਦੇ ਵੱਲ ਨੂੰ ਜਿਹੜੇ ਝੁਕੇ ਹੋਏ ਨਜ਼ਰ ਆਉਂਦੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਜਿਹੜੇ ਕੋਰਟ ਦੇ ਲਿਬਰਲ ਜਸਟਿਸਿਸ ਆ ਉਹ ਕਿਹੜੀਆਂ ਡੀਟੇਲਸ ਦੇ ਵਿੱਚ ਜਾਂਦੇ ਆ, ਤੇ ਜਿਹੜੇ 2 ਜਸਟਿਸਿਸ ਆ ਜਿਨ੍ਹਾਂ ਦੇ ਮੋਹਰੇ ਜਿਹੜੇ ਕਹਿੰਦੇ ਵੀ ਟਫ ਕੁਐਸਚਨਸ ਉਹਨਾਂ ਨੇ ਇਸ ਮਾਮਲੇ ਵਿੱਚ ਦੋਨੋਂ ਵੀ ਤਰਫੋਂ ਜਿਹੜਾ ਉਹ ਪੁੱਛ ਰਹੇ ਆ, ਫਾਰ ਰਾਈਟ ਵਿੰਗ ਵਾਲੇ ਨੂੰ ਵੀ ਤੇ ਜਿਹੜੇ ਫਾਰ ਲੈਫਟ ਵਿੰਗ ਵਾਲੇ ਆ ਉਹਨਾਂ ਨੂੰ ਵੀ, ਉਹਨਾਂ ਦੀਆਂ ਜਿਹੜੀਆਂ ਵੋਟਸ ਆ ਕਹਿ ਸਕਦੇ ਆ ਵੀ ਉਹਨਾਂ ਦਾ ਕਿਸ ਪਾਸੇ ਵੱਲ ਨੂੰ ਝੁਕਾਅ ਹੋਊਗਾ, ਉਸ ਦੇ ਵੱਲ ਜਿਹੜਾ ਉਹ ਦੇਖਣ ਵਾਲਾ ਹੋਊਗਾ। ਸੋ ਇਸ ਟਾਈਮ ਜ਼ਰਾ ਜਿਹੜੀ ਆ ਉਹ ਚੱਲ ਰਹੀ ਆ ਅਬੋਰਸ਼ਨ ਦੇ ਇਹਨਾਂ ਜਿਹੜੇ ਉਹ ਮਾਮਲਿਆਂ ਦੇ ਵਿੱਚ। ਐਮਰਜੈਂਸੀ ਅਬੋਰਸ਼ਨ ਕੇਅਰ ਨੂੰ ਲੈ ਕੇ ਇਹ ਜਿਹੜਾ ਕੇਸ ਆ ਉਹ ਚੱਲ ਰਿਹਾ ਵੀ ਜੇ ਕਿਤੇ ਵਾਕਿਆ ਹੀ ਜੀਵਨ ਮੌਤ ਦਾ ਸਬੱਬ ਬਣਿਆ ਕਿ ਉਸ ਮੌਕੇ ਵੀ ਅਬੋਰਸ਼ਨ ਕਰਵਾਇਆ ਜਾ ਸਕਦਾ ਹੈ ਜਾਂ ਨਹੀਂ। ਕਈ ਸੂਬਿਆਂ ਨੇ ਇੱਥੋਂ ਤੱਕ ਕਿ ਬਲਾਤਕਾਰ ਦੇ ਮਾਮਲਿਆਂ ਦੇ ਵਿੱਚ, ਇਨਸੈਸਟ ਦੇ ਮਾਮਲਿਆਂ ਦੇ ਵਿੱਚ, ਨਾਬਾਲਗ ਬੱਚੀਆਂ ਦੇ ਜਿਹੜੇ ਆ ਉਹਨਾਂ ਮਾਮਲਿਆਂ ਦੇ ਵਿੱਚ ਵੀ ਅਬੋਰਸ਼ਨ ਨੂੰ ਬੈਨ ਕੀਤਾ ਹੈਗਾ ਆ। ਤੇ ਕਈ ਲੋਕ ਕਹਿ ਰਹੇ ਆ ਵੀ ਨਹੀਂ, ਇਹਨਾਂ ਮਾਮਲਿਆਂ ਦੇ ਵਿੱਚ ਅਬੋਰਸ਼ਨ ਦੀ ਜਿਹੜੀ ਉਹ ਖੁੱਲ੍ਹ ਹੋਣੀ ਚਾਹੀਦੀ ਆ। ਸੋ ਦੇਖੋ ਐਮਰਜੈਂਸੀ ਮਾਮਲਿਆਂ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਆ ਕੀ ਫੈਸਲਾ ਇਵੈਂਚੁਅਲੀ ਲੈਂਦਾ ਆ। ਅਗਲੀ ਖਬਰ ਵਿੱਚ ਚਲੀਏ ਜੋ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਡਾਕਟਰਾਂ ਨੇ ਪਹਿਲਾ ਇੱਕ ਜੋ ਸਰਜਰੀ ਕੀਤੀ ਆ, ਕਿਡਨੀ ਦਾ ਟ੍ਰਾਂਸਪਲਾਂਟ ਕੀਤਾ, ਪਿਗ ਕਿਡਨੀ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਜੋ ਜੈਨੇਟਿਕਲੀ ਪ੍ਰੀਪੇਅਰਡ ਸੂਰ ਦੀ ਜਿਹੜੀ ਕਿਡਨੀ ਆ ਉਹ ਬੰਦੇ ਦੇ ਵਿੱਚ, ਲੇਡੀ ਦੇ ਵਿੱਚ ਪਾਈ ਹੈਗੀ ਆ, ਚੇਂਜ ਕੀਤੀ ਆ। 54 ਸਾਲਾਂ ਦੀ ਬੀਬੀ ਲੀਜ਼ਾ ਪਿਸਾਨੋ ਨਿਊ ਜਰਸੀ ਤੋਂ ਹੈਗੀ ਆ। ਉਹਦਾ ਜਿਹੜਾ ਹਾਰਟ ਫੇਲਰ ਹੋ ਗਿਆ ਸੀ ਤੇ ਉਹਦਾ ਕਿਡਨੀ ਡਿਸੀਜ਼ ਸੀਗੀ ਤੇ ਡਾਇਲਿਸਿਸ ਉਹਨੂੰ ਰੂਟੀਨ ਚਾਹੀਦਾ ਹੁੰਦਾ ਸੀ। ਨਿਊਯਾਰਕ ਯੂਨੀਵਰਸਿਟੀ ਲੈਂਗੋਨ ਨੇ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਵੀ ਉਹਦਾ ਜਿਹੜਾ ਕਿਡਨੀ ਦਾ ਟ੍ਰਾਂਸਪਲਾਂਟ ਅਮਰੀਕਾ ਦੇ ਵਿੱਚ ਬਹੁਤ ਲੰਮੀ ਵੇਟ ਕਰਨੀ ਪੈਂਦੀ ਹੈਗੀ ਆ, ਪਰ ਉਹਨਾਂ ਨੇ ਇਹ ਟੈਸਟ ਕੀਤਾ ਹੈਗਾ ਜਿਹਦੇ ਨਾਲ ਉਹਦੀ ਜਿਹੜੀ ਕਿਡਨੀ ਦਾ ਟ੍ਰਾਂਸਪਲਾਂਟ ਕੀਤਾ ਗਿਆ ਪਹਿਲੀ ਵਾਰੀ। ਅਮਰੀਕਾ ਦੇ ਵਿੱਚ ਜਿਹੜੇ ਆਰਗਨਸ ਹੈਗੇ ਆ
ਉਹ ਲੋਕਾਂ ਨੇ ਜੇ ਕਿਸੇ ਦੇ ਚੇਂਜ ਕਰਨੇ ਪੈਂਦੇ ਹੈਗੇ ਆ ਤਾਂ ਉਹਦੀ ਲੰਬੀ ਲਿਸਟ ਹੈਗੀ ਆ। 17 ਜਾਣੇ ਹਰ ਰੋਜ਼ ਅਮਰੀਕਾ ਦੇ ਵਿੱਚ ਔਰਗਨਸ ਦੀ ਘਾਟ ਦੇ ਕਾਰਨ ਮਾਰੇ ਜਾਂਦੇ ਆ। ਕਿਸੇ ਦੀ ਕਿਡਨੀ ਟ੍ਰਾਂਸਪਲਾਂਟ ਹੋਣੀ ਆ, ਕਿਸੇ ਦਾ ਹਾਰਟ ਹੋਣਾ, ਕਿਸੇ ਦਾ ਕੁਛ ਹੋਰ। ਔਰਗਨ ਪ੍ਰੋਕਿਊਰਮੈਂਟ ਤੇ ਟ੍ਰਾਂਸਪਲਾਂਟੇਸ਼ਨ ਨੈਟਵਰਕ ਕਹਿੰਦੇ ਵੀ 27,000 ਕਿਡਨੀਜ਼ 2023 ਦੇ ਵਿੱਚ ਟ੍ਰਾਂਸਪਲਾਂਟ ਕੀਤੀ ਗਈ ਸੀ। 99,000 ਲੋਕ ਹਜੇ ਵੀ ਵੇਟਿੰਗ ਲਿਸਟ ਦੇ ਵਿੱਚ ਹੈਗੇ ਆ। ਇਹ ਬੀਬੀ ਜਿਹੜੀ ਪਸਾਨੋ ਆ, ਇਸ ਨੇ ਕਹਿੰਦੇ ਵੀ ਹਾਰਟ ਪੰਪ ਉਹਨੂੰ April 4 ਨੂੰ ਮਿਲਿਆ ਤੇ April 12 ਨੂੰ ਜੀਨ ਐਡਿਟਡ ਪਿਗ ਕਿਡਨੀ ਜਿਹੜੀ ਆ ਉਹਦੀ ਚੇਂਜ ਕੀਤੀ ਗਈ ਹੈਗੀ ਆ। ਤੇ ਫਸਟ ਜਿਹੜਾ ਇੱਕ ਰੈਸੀਪੀਐਂਟ ਸੀਗਾ ਪਿਛਲੀ ਵਾਰੀ, ਉਹਦੇ ਵੀ ਜਿਹੜੀ ਜੀਨ ਐਡਿਟਡ ਪਿਗ ਕਿਡਨੀ ਪਾਈ ਗਈ ਸੀ, 62 ਸਾਲਾਂ ਦਾ ਰਿਕ ਸਲੇਮਨ। ਉਸ ਨੂੰ ਮੈਸੇਚਿਊਸੇਟਸ ਜਨਰਲ ਹਸਪੀਟਲ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਦਿੱਤੀ ਗਈ ਸੀ ਤੇ ਉਹ ਇਸ ਮਹੀਨੇ ਆਪਣੇ ਘਰ ਚਲੇ ਜਾਊਗਾ ਤੇ ਹਜੇ ਤੱਕ ਬਿਲਕੁਲ ਉਹ ਠੀਕ ਠਾਕ ਹੈਗਾ ਆ। ਸੋ ਅਮਰੀਕਾ ਦੇ ਵਿੱਚ ਹੁਣ 2 ਇੰਸਟੀਟਿਊਸ਼ਨਸ ਹੋ ਗਈਆਂ ਜਿੱਥੇ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਕਿਡਨੀ ਆ ਉਹ ਟ੍ਰਾਂਸਪਲਾਂਟ ਕੀਤੀ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਿਦਿਆਰਥੀਆਂ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਆ ਪੈਲਸਤੀਨ ਦੇ ਹੱਕ ਦੇ ਵਿੱਚ, ਗਾਜ਼ਾ ਵਿੱਚ ਜੋ ਚੱਲ ਰਿਹਾ ਆ, ਉਸ ਦੇ ਉਲਟ ਤੇ ਸੀਜ਼ ਫਾਇਰ ਦੇ ਹੱਕ ਨੂੰ ਲੈ ਕੇ। ਜਦ ਕੋਲੰਬੀਆ ਯੂਨੀਵਰਸਿਟੀ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ, ਉੱਥੇ ਗ੍ਰਿਫਤਾਰੀਆਂ ਹੋਈਆਂ, ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਤਾਂ ਇਹ ਜਿਹੜੇ ਪ੍ਰੋਟੈਸਟ ਆ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਫੈਲ ਗਏ ਇਸ ਚੀਜ਼ ਦੇ ਲਈ ਵੀ ਸਾਡੇ ਜਿਹੜੇ ਸਾਥੀ ਜੀ ਵਿਦਿਆਰਥੀਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ। ਕੱਲ ਵੀ ਆਪਾਂ ਅਪਡੇਟਸ ਕੀਤੀਆਂ ਵੀ ਕਿਸ ਤਰੀਕੇ ਦੇ ਨਾਲ ਫੈਕਲਟੀਜ਼ ਨੇ ਤੇ ਉੱਥੋਂ ਦੇ ਜਿਹੜੇ ਟੀਚਰਸ ਨੇ ਵੀ ਵਾਕਆਊਟ ਕੀਤਾ ਇਹਨਾਂ ਵਿਦਿਆਰਥੀਆਂ ਨੂੰ ਗ੍ਰਿਫਤਾਰੀਆਂ ਦੇ ਜਿਹੜਾ ਉਹ ਉਲਟ। ਸੋ ਕੁਝ ਕੁ ਅਪਡੇਟਸ ਜਿਹੜੀਆਂ ਇਸ ਦੇ ਬਾਬਤ ਹਰਜੋਤ ਸਿੰਘ ਜੀ ਸ਼ੇਅਰ ਕਰਦੇ ਜਾਈਏ ਤਾਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਲਾਸ ਐਂਜਲਸ ਦੇ ਵਿੱਚ ਉਹਨਾਂ ਨੇ ਐਨਕੈਂਪਮੈਂਟ ਪ੍ਰੋਟੈਸਟ ਯਾਨੀ ਕਿ ਕੈਂਪਿੰਗ ਕਰਕੇ ਖੁੱਲ੍ਹੇ ਥਾਵਾਂ ਦੇ ਉੱਤੇ ਜਿੱਦਾਂ ਤੰਬੂ ਲਾ ਕੇ ਬਹਿਣ ਦੇ ਉਹ ਜਿਹੜੇ ਪ੍ਰੋਟੈਸਟ ਸ਼ੁਰੂ ਕੀਤੇ ਆ। ਇੱਦਾਂ ਦੇ ਹੀ ਜਿਹੜੇ ਪ੍ਰੋਟੈਸਟ ਆਲਰੇਡੀ ਮੁਲਕ ਦੀਆਂ ਕਈ ਹੋਰ ਯੂਨੀਵਰਸਿਟੀਜ਼ ਦੇ ਵਿੱਚ ਚੱਲ ਰਹੇ ਆ। ਇਸ ਟਾਈਮ ਦੇਖਿਆ ਜਾਵੇ ਤਾਂ ਜਿਹੜੇ ਆਪਾਂ ਬਿੱਲ ਦੀ ਗੱਲ ਕੀਤੀ ਉਹਦੇ ਵਿੱਚ $1 ਬਿਲੀਅਨ ਗਾਜ਼ਾ ਨੂੰ ਸਪੋਰਟ ਦੇ ਲਈ ਅਮਰੀਕਾ ਦੇ ਦੁਆਰਾ ਪਾਸ ਕੀਤਾ ਗਿਆ ਹੈਗਾ ਆ। ਇਹਦੇ ਵਿੱਚ ਫੂਡ, ਮੈਡੀਕਲ ਸਪਲਾਈਜ਼ ਤੇ ਵਾਟਰ ਦੇ ਲਈ ਜਿਹੜਾ ਆ ਪਾਣੀ ਦੇ ਲਈ ਇਹ ਜਿਹੜੀ ਰਾਸ਼ੀ ਆ ਉੱਥੇ ਮੁਹੱਈਆ ਕਰਾਈ ਗਈ ਆ। ਓਵਰਆਲ 19 ਯੂਨੀਵਰਸਿਟੀ ਕਾਲਜਸ ਦੇ ਵਿੱਚ ਪੂਰੇ ਅਮਰੀਕਾ 'ਚ ਇਸ ਟਾਈਮ ਇਜ਼ਰਾਈਲ ਹਮਾਸ ਵਾਰ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਆ। ਬਰਾਊਨ ਯੂਨੀਵਰਸਿਟੀ, ਪ੍ਰੋਵੀਡੈਂਸ ਰੋਡ ਆਈਲੈਂਡ, ਕੈਲ ਪੋਲੀ, ਹੰਬੋਲਟ, ਕੋਲੰਬੀਆ, ਬਰਨਾਰਡ ਕਾਲਜ, ਨਿਊਯਾਰਕ, ਐਮਰਸਨ, ਬੋਸਟਨ, ਮੈਸੇਚਿਊਸੇਟ, MIT, ਕੈਂਬਰਿਜ, ਨਿਊਯਾਰਕ ਯੂਨੀਵਰਸਿਟੀ, ਰਾਈਸ ਯੂਨੀਵਰਸਿਟੀ, ਦਾ ਨਿਊ ਸਕੂਲ, ਟਫਟਸ ਜਿਹੜੀ ਆ ਟਫਟਸ ਯੂਨੀਵਰਸਿਟੀ, ਮੈਡਫਰਡ, ਯੂਨੀਵਰਸਿਟੀ ਆਫ ਅਲਬਰਟਾ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, ਮਿਸ਼ੀਗਨ ਦੇ ਵਿੱਚ, ਮਿਨੇਸੋਟਾ ਟਵਿਨ ਸਿਟੀਜ਼, ਯੂਨੀਵਰਸਿਟੀ ਆਫ ਨਿਊ ਮੈਕਸੀਕੋ, ਨਾਰਥ ਕੈਰੋਲੀਨਾ ਚੈਪਲ ਹਿਲ, ਪਿਟਸਬਰਗ, ਰੋਚੈਸਟਰ, ਵੈਂਡਰਬਿਲਟ ਤੇ ਯੇਲ ਯੂਨੀਵਰਸਿਟੀਜ਼ ਦੇ ਵਿੱਚ ਇਸ ਟਾਈਮ ਇਹ ਚੱਲ ਰਹੇ ਆ। ਜਿਹੜੇ ਕੁਝ ਇਸ ਟਾਈਮ ਜਿੱਦਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ ਉਸ ਦੀ ਆਲੋਚਨਾ ਵੀ ਜਿਹੜੀ ਉਹ ਬਹੁਤ ਕੀਤੀ ਜਾ ਰਹੀ ਆ ਵੀ ਕੀ ਅਧਿਕਾਰੀਆਂ ਨੂੰ ਇਹ ਹੱਕ ਆ ਵੀ ਇਦਾਂ ਪ੍ਰੋਟੈਸਟ ਕਰ ਰਹੇ ਵਿਦਿਆਰਥੀਆਂ ਨੂੰ ਇੰਨੇ ਵਾਇਲੈਂਟਲੀ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਜਾਵੇ। ਇੱਕ ਡਾਕਟਰ ਚੈਨਰਜੀ ਕੋਮਈਕਿਆ ਆ, ਅਸਿਸਟੈਂਟ ਪ੍ਰੋਫੈਸਰ ਨੇ ਜਰਨਲਿਜ਼ਮ ਦੇ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਅਸੀਂ ਤੇ ਜਿਹੜੇ ਬਾਕੀ ਹੋਰ ਫੈਕਲਟੀ ਮੈਂਬਰਸ ਅਸੀਂ ਸਪੋਰਟ ਕਰਨ ਦੇ ਲਈ ਸਟੂਡੈਂਟਸ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਸ ਦੇ ਲਈ ਪਹੁੰਚੇ ਸੀਗੇ ਤੇ ਕਹਿੰਦੇ ਉੱਥੇ ਦੇਖਿਆ ਵੀ ਜਿੱਦਾਂ ਹੈਲਮਟ ਵਾਲੇ ਪੁਲਿਸ ਅਫਸਰ ਇੰਟੀਮੀਡੇਟ ਡਰਾ ਧਮਕਾ ਰਹੇ ਸੀਗੇ, ਕਲੋਜ਼ ਇਨ ਕਰ ਰਹੇ ਸੀ ਤੇ ਇਵੈਂਚੁਅਲੀ ਜਿਹੜੇ ਨਿਆਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਅਮਰੀਕਾ ਜਿੱਥੇ ਵਿਰੋਧ ਦਾ ਸਭ ਤੋਂ ਵੱਡਾ ਜਿਹੜਾ ਹੱਕ ਆ ਉਹ ਮੰਨਿਆ ਜਾਂਦਾ ਆ ਵੀ ਇਹ ਤੁਹਾਡਾ ਰਾਈਟ ਆ, ਪਰ ਕੀ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਇਹਨਾਂ ਦੇ ਪ੍ਰੋਟੈਸਟ ਨੂੰ ਦੱਬਿਆ ਜਾ ਰਿਹਾ ਆ, ਇਹ ਕਿੰਨਾ ਕੁ ਜਿਹੜਾ ਇੱਥੇ ਜਾਇਜ਼ ਹੈਗਾ ਆ। ਨਾਲ ਦੇ ਨਾਲ ਇੱਕ ਦੂਜਾ ਐਂਗਲ ਇਹ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਸਪੋਰਟਰਸ ਆ, ਐਂਡਾਊਮੈਂਟ ਦੇਣ ਵਾਲੇ, ਰਾਸ਼ੀਆਂ ਦੇਣ ਵਾਲੇ ਆ, ਅਲੂਮਨਾਈ ਆ ਜਾਂ ਜਿਹੜੇ ਬਾਹਰਲੇ ਡੋਨਰਸ ਆ, ਉਹਨਾਂ ਨੇ ਆਪਣੀ ਜਿਹੜੀ ਡੋਨੇਸ਼ਨਸ ਆ ਉਹ ਪੁੱਲ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਹੈਗੀ ਆ। ਸੋ ਇਹ ਹੁਣ ਦੇਖੋ ਕੀ ਬਣਦਾ ਆ। ਜਿਹੜੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਆ ਉਹਨਾਂ ਨੇ ਖੁੱਲੇ ਮੈਦਾਨਾਂ ਦੇ ਵਿੱਚ
ਸੈਂਕੜਿਆਂ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਤੰਬੂ ਲਾਏ ਆ ਤੇ ਸੈਂਕੜੇ ਜਿਹੜੇ ਵਿਦਿਆਰਥੀ ਆ ਅਜੇ ਪ੍ਰੋਟੈਸਟ ਦੇ ਵਿੱਚ ਲੱਗੇ ਆ। ਉਧਰ ਕੋਲੰਬੀਆ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹ ਕਹਿੰਦੇ ਵੀ ਅਸੀਂ ਟੈਂਟਸ ਜਿਹੜੇ ਉਹ ਰਿਮੂਵ ਕਰਾਂਗੇ। ਇੱਕ ਪ੍ਰੋਫੈਸਰ ਜਿਹੜੇ ਉੱਥੇ ਆ ਉਹ ਪ੍ਰੋਟੈਸਟ ਦਾ ਹੁਣ ਉਹਨਾਂ ਨੇ ਕ੍ਰਿਟਿਸਾਈਜ਼ ਵੀ ਜਿਹੜਾ ਉਹ ਕੀਤਾ ਹੈਗਾ ਆ। ਸੋ ਕਾਫੀ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਜੇ ਤੁਹਾਡੇ ਨਿਆਣੇ ਵੀ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਰਹੇ ਆ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰੋ ਵੀ ਕੀ ਕੁਝ ਉੱਥੇ ਜਿਹੜਾ ਉਹ ਚੱਲ ਰਿਹਾ ਆ, ਉਹਨਾਂ ਦੇ ਮਨਾਂ ਦੇ ਵਿੱਚ ਕੀ ਵਿਚਾਰ ਆ। ਉਧਰ ਪੁਲਿਸ ਦੇ ਦੁਆਰਾ 9 ਜਣਿਆਂ ਨੂੰ ਯੂਨੀਵਰਸਿਟੀ ਆਫ ਮਿਨੇਸੋਟਾ ਦੇ ਵਿੱਚ ਜਿਹੜੇ ਪ੍ਰੋ ਪੈਲਸਤੀਨ ਰੈਲੀ ਆ, ਪ੍ਰੋਟੈਸਟ ਆ, ਉਸ ਵਿੱਚ 9 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਚੱਕ ਸ਼ੂਮਰ ਦੇ ਘਰ ਦੇ ਲਾਗੇ ਪ੍ਰੋ ਪੈਲਸਤੀਨ ਰੈਲੀ ਕੱਢੀ ਗਈ। ਉਸ ਦੇ ਵਿੱਚ 200 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਕਹਿੰਦੇ ਆ ਉਹ ਹੋਈਆਂ। 209 ਜਾਣਿਆਂ ਨੂੰ ਉੱਥੇ ਜਿਹੜਾ ਉਹ ਗ੍ਰਿਫਤਾਰ ਕੀਤਾ ਆ। ਸੋ ਉੱਥੇ ਟੀ-ਸ਼ਰਟਾਂ ਪਾ ਕੇ ਆਏ ਸੀ, "Jews says ceasefire now"। ਸੋ ਯੂਨੀਵਰਸਿਟੀ ਦੀਆਂ ਰੈਲੀਆਂ, ਵਾਕਆਊਟ ਆਲ ਅਕ੍ਰੋਸ US ਅੱਜ ਕਹਿੰਦੇ ਆ ਵੀ ਪਲਾਨ ਕੀਤੀਆਂ ਹੈਗੀਆਂ ਆ। ਕਈ ਥਾਵਾਂ ਦੇ ਉੱਤੇ ਅੱਜ ਕਹਿ ਸਕਦੇ ਆ ਵੀ ਨਿਆਣੇ ਤੇ ਕਈ ਥਾਵਾਂ ਦੇ ਉੱਤੇ ਫੈਕਲਟੀ ਵਾਲੇ ਵਾਕਆਊਟ ਕਰ ਸਕਦੇ ਆ ਇਹਨਾਂ ਪ੍ਰੋਟੈਸਟ ਦੇ ਹੱਕ ਦੇ ਵਿੱਚ ਵੀ। ਜੀ, ਕੋਲੰਬੀਆ ਸਟੂਡੈਂਟਸ ਫॉर ਜਸਟਿਸ ਇਨ ਪੈਲਸਤੀਨ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਵੀ ਕੋਲੰਬੀਆ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਨੈਸ਼ਨਲ ਗਾਰਡਸ ਵੱਲੋਂ ਥ੍ਰੈਟਨ ਕੀਤਾ ਜਾ ਰਿਹਾ ਆ। ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਵੀ ਇਹ ਜਿਹੜਾ ਸਾਡੇ ਤੇ ਥ੍ਰੈਟ ਆ ਉਹਨੂੰ ਕੰਸੀਡ ਨਹੀਂ ਕਰਾਂਗੇ ਤੇ ਇਹ ਕਾਵਰਡਲੀ ਥ੍ਰੈਟਸ ਹੈਗੀਆਂ ਆ ਤੇ ਬਲੇਟੈਂਟ ਇੰਟੀਮੀਡੇਸ਼ਨ ਆ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਵੱਲੋਂ। ਇਸੇ ਤਰ੍ਹਾਂ 1400 ਤੋਂ ਵੱਧ ਯੂਨੀਵਰਸਿਟੀਆਂ ਜਿਹੜੀਆਂ ਅਰਾਊਂਡ ਦਾ ਵਰਲਡ ਹੈਗੀਆਂ ਉਹਨਾਂ ਨੇ ਲੈਟਰ ਸਾਈਨ ਕੀਤਾ ਆ ਕੋਲੰਬੀਆ ਯੂਨੀਵਰਸਿਟੀ ਦੇ ਅਗੇਂਸਟ। ਉਹ ਕਹਿੰਦੇ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਅਕੈਡਮਿਕ ਤੇ ਕਲਚਰਲ ਇਵੈਂਟਸ ਜਿਹੜੇ ਯੂਨੀਵਰਸਿਟੀ ਦਾ ਇਹਦੇ ਐਫੀਲੀਏਟਸ ਵਰਨਾਰਡ ਕਾਲਜ ਆ ਉਹਨਾਂ ਦੇ ਨਾਲ ਇਹ ਪੂਰੀ ਤਰ੍ਹਾਂ ਸਸਪੈਂਡ ਕਰਨ ਜਾ ਰਹੇ ਆ ਕਿਉਂਕਿ ਉਹਨਾਂ ਨੇ ਸਟੂਡੈਂਟਸ ਨੂੰ ਸਸਪੈਂਡ ਕੀਤਾ। ਹੁਣ ਪੂਰੀ ਦੁਨੀਆ 'ਚ 1400 ਦੇ ਕਰੀਬ ਯੂਨੀਵਰਸਿਟੀਜ਼ ਤੇ ਕਾਲਜਸ ਨੇ ਇਹ ਲੈਟਰ ਜੋ ਆ ਕੋਲੰਬੀਆ ਯੂਨੀਵਰਸਿਟੀ ਨੂੰ ਭੇਜਿਆ ਹੈਗਾ। ਕੋਲੰਬੀਆ ਯੂਨੀਵਰਸਿਟੀ ਦੇ ਜਿਹੜੇ ਅਥਾਰਟੀਜ਼ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਟੈਂਟ ਆ ਉਹਨਾਂ ਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ। ਬਹੁਤ ਵੱਡੀ ਗਿਣਤੀ 'ਚ ਟੈਂਟ ਆ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਿਰਫ ਕੋਲੰਬੀਆ ਯੂਨੀਵਰਸਿਟੀ ਦੇ ਸਟੂਡੈਂਟਸ ਆ ਉਹੀ ਉੱਥੇ ਪ੍ਰੋਟੈਸਟ 'ਚ ਪਾਰਟਿਸਿਪੇਟ ਕਰਨ, ਬਾਹਰਲੇ ਜਿਹੜੇ ਹੋਰ ਯੂਨੀਵਰਸਿਟੀਆਂ ਤੋਂ ਉਹ ਨਾ ਆਉਣ। ਤੇ ਨਿਊਯਾਰਕ ਦੀ ਸਿਟੀ ਦੀ ਜਿਹੜੀ ਫਾਇਰ ਡਿਪਾਰਟਮੈਂਟ ਦੀਆਂ ਗਾਈਡਲਾਈਨਸ ਆ, ਸੇਫਟੀ ਗਾਈਡਲਾਈਨਸ, ਉਹਨਾਂ ਨੂੰ ਫੋਲੋ ਕੀਤਾ ਜਾਵੇ ਤੇ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਾਂ ਹਰਾਸਮੈਂਟ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਗਲਤ ਲੈਂਗੁਏਜ ਆ ਉਸ ਨੂੰ ਨਾ ਵਰਤਿਆ ਜਾਵੇ। ਤੇ ਆਪਾਂ ਇੱਕ ਰਾਜਕਰਮਵੀਰ ਸਿੰਘ ਜੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਇੱਕ ਬੇ ਏਰੀਏ ਦੇ ਵਿੱਚ ਅੱਜ $7 ਤੇ 25 ਸੈਂਟ ਨੂੰ ਗੈਸ ਆ ਤੇ USDA ਨੇ ਨਵੀਆਂ ਗਾਈਡਲਾਈਨ ਸ਼ੁਰੂ ਕੀਤੀਆਂ ਆ ਕਿੰਨਾ ਕੁ ਸ਼ੂਗਰ ਜਿਹੜਾ ਬੱਚਿਆਂ ਦੇ ਲੰਚ ਦੇ ਵਿੱਚ ਦਿੱਤਾ ਜਾਵੇ। ਜੀ ਸੌਰੀ ਇੱਕ ਦੋ ਜਿਹੜੀਆਂ ਅਪਡੇਟਸ ਹੋਰ ਜਿਹੜੀਆਂ ਇਸ ਦੇ ਵਿੱਚ ਆਈਆਂ ਮੈਂ ਉਹ ਵੀ ਨਾਲ ਹੀ ਸ਼ੇਅਰ ਕਰ ਦਈਏ। ਰਿਪਰੈਜ਼ੈਂਟੇਟਿਵ ਜਿਹੜੇ ਟੌਰਸ ਨੇ, ਰਿਚੀ ਟੌਰਸ ਨਿਊਯਾਰਕ ਤੋਂ ਡੈਮੋਕ੍ਰੇਟ ਨੇ, ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਜਿਹੜੇ ਪ੍ਰਧਾਨ ਪ੍ਰੈਜ਼ੀਡੈਂਟ ਆ ਮਨੂਚੀ ਸ਼ਫੀਕ ਉਹਨਾਂ ਦੀ ਜਿਹੜੀ ਕ੍ਰਿਟਿਸਿਜ਼ਮ ਕੀਤਾ ਆ। ਉਹਨਾਂ ਨੇ ਕਿਹਾ ਵੀ ਤੁਹਾਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਆ। ਕਹਿੰਦੇ ਵੀ ਜਿਹੜੇ ਐਂਟੀ ਸਮੈਟਿਕ ਫਰਿੰਜ ਆ, ਫਰਿੰਜ ਤਾਂ ਉਹ ਹੁੰਦੇ ਵੀ ਥੋੜੇ ਜਾਣੇ ਆ ਪਰ ਅੱਜ ਤਾਂ ਲੱਗ ਨਹੀਂ ਰਿਹਾ ਜਿੱਦਾਂ 19 ਯੂਨੀਵਰਸਿਟੀਆਂ ਦੇ ਵਿੱਚ ਤੇ ਹੋਰ ਸੈਂਕੜੇ ਲੋਕ ਹਜ਼ਾਰਾਂ ਦੀ ਸੰਖਿਆ 'ਚ ਇਹਨਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਆ ਵੀ ਉਹ ਫਰਿੰਜ ਆ। ਨੋ ਡਾਊਟ ਇਜ਼ਰਾਈਲ ਦੇ ਵੱਲ ਨੂੰ ਇਹਨਾਂ ਦਾ ਝੁਕਾਅ ਜਿਹੜਾ ਉਹ ਜ਼ਿਆਦਾ ਆ। ਬਹੁਤ ਸਾਰੇ ਰਿਪਰੈਜ਼ੈਂਟੇਟਿਵਸ ਦਾ, ਚਾਹੇ ਉਹ ਲੈਫਟ ਵਾਲੇ ਆ ਤੇ ਚਾਹੇ ਉਹ ਰਾਈਟ ਵਾਲੇ ਆ। ਪਰ ਕੀ ਇਹਨਾਂ ਦੀਆਂ ਪ੍ਰੋਟੈਸਟ ਨੂੰ ਜਿਹੜਾ ਉਹ ਸਕੁਆਸ਼ ਕਰਨ ਦੇ ਲਈ, ਰੋਕਣ ਦੇ ਲਈ, ਕੀ ਇਹ ਜਿਹੜੇ ਫਸਟ ਅਮੈਂਡਮੈਂਟਸ ਦੀ ਉਲੰਘਣਾ ਤਾਂ ਨਹੀਂ? ਇਹ ਜਿਹੜੇ ਸਵਾਲ ਅਮਰੀਕਾ ਨੂੰ ਵੀ ਜਿਹੜਾ ਆਪਣੀ ਪੀੜ੍ਹੀ ਥੱਲੇ ਸੁੱਟ ਆਇਆ ਉਹ ਜ਼ਰੂਰ ਮਾਰਦੇ ਜਿਹੜਾ ਉਹ ਨਾਲ ਦੇ ਨਾਲ ਰਹਿਣਾ ਚਾਹੀਦਾ ਆ। ਨਾਲ ਹੀ ਉਹਨਾਂ ਨੇ ਇਹ ਕਿਹਾ ਆ ਵੀ ਪਰ ਕੋਲੰਬੀਆ ਯੂਨੀਵਰਸਿਟੀ ਵਾਲਿਆਂ ਨੇ ਫੇਲ ਕੀਤਾ ਹੈ ਆਪਣੇ ਜਿਹੜੇ US ਸਟੂਡੈਂਟਸ ਆ ਉਹਨਾਂ ਨੂੰ, ਕਿਉਂਕਿ ਉੱਥੇ ਕਿਤੇ ਨਾ ਕਿਤੇ ਇਹ ਵੀ ਜਿਹੜੀ ਆ ਉਹ ਖਬਰਾਂ ਸੁਣਨ ਦੇ ਵਿੱਚ ਆਉਂਦੀਆਂ ਰਹੀਆਂ ਵੀ ਜਿਹੜੇ ਜਿਊ ਸਟੂਡੈਂਟਸ ਆ ਉਹਨਾਂ ਨੂੰ ਉੱਥੋਂ ਨਾ ਜਾਣ ਦੇ ਲਈ ਤੇ ਅੰਦਰ ਨਾ ਵੜਨ ਦੇ ਲਈ ਵੀ ਜਿਹੜਾ ਉਹ ਰੋਕਣ ਦੀਆਂ ਕੋਸ਼ਿਸ਼ਾਂ ਉੱਥੇ ਹੋਈਆਂ ਸੀ। ਹਕੀਮ ਜੈਫਰੀਜ਼ ਐਂਟੀ ਸਮੈਟਿਕ ਰੈਟਰਿਕ ਜਿਹੜਾ ਆ ਉਸਨੂੰ ਕਹਿ ਰਹੇ ਵੀ ਅਨਅਸੈਪਟੇਬਲ ਆ, ਇਹ ਨਾ ਸਹਿਣਯੋਗ ਆ ਤੇ ਬੜਾ ਡਿਸਟਰਬਿੰਗ ਇਸ ਟਾਈਮ ਚੀਜ਼ ਜਿਹੜੀ ਆ ਉਹ ਮਿਲ ਰਹੀ ਹੈਗੀ ਆ। ਟਰੰਪ ਹੁਣਾਂ ਨੇ ਕਿਹਾ ਵੀ ਜਿਹੜਾ ਕੋਲੰਬੀਆ ਯੂਨੀਵਰਸਿਟੀ ਹਾਈਬ੍ਰਿਡ ਸਿਸਟਮ ਚਲਾ ਰਿਹਾ ਕਲਾਸਾਂ ਦਾ, ਇੱਕ ਬਹੁਤ ਵੱਡੀ ਜਿਹੜੀ ਇਹਨਾਂ ਦੀ ਗਲਤੀ ਜਿਹੜੀ ਉਹ ਹੋਊਗੀ। ਬਰਨਾਰਡ ਦੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਸਸਪੈਂਡ ਕੀਤਾ, ਕਹਿੰਦੇ ਵੀ ਉਹਨਾਂ ਦੇ ਕੈਂਪਸ ਬਿਲਡਿੰਗ ਦੇ ਵਿੱਚ ਕੋਈ ਵੀ ਐਕਸੈਸ ਜਿਹੜਾ ਆ ਉਹ ਨਹੀਂ ਹੋਊਗਾ। ਉਧਰ ਹਾਊਸ ਦੇ ਸਪੀਕਰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ
ਅੱਜ ਦੌਰਾ ਕਰਨ ਦੇ ਲਈ ਜਾ ਰਹੇ ਆ। ਸੋ ਮਸਲਾ ਬਹੁਤ ਜ਼ਿਆਦਾ ਇਸ ਟਾਈਮ ਕਹਿ ਸਕਦੇ ਵੀ ਵਿਦਿਆਰਥੀਆਂ ਨੇ ਆਪਣੇ ਹੱਥਾਂ ਦੇ ਵਿੱਚ ਪ੍ਰੋਟੈਸਟ ਕਰਕੇ ਜਿਹੜਾ ਹੋ ਲਿਆ ਆ। ਇਹ ਬਹੁਤ ਅਮੂਮਨ ਆਮ ਗੱਲ ਆ ਅਮਰੀਕਾ ਦੇ ਯੂਨੀਵਰਸਿਟੀਜ਼ ਕਾਲਜਿਸ ਦੇ ਵਿੱਚ ਵੱਡੇ ਪ੍ਰੋਟੈਸਟ ਹੋਣੇ, ਖਾਸ ਕਰਕੇ ਵਾਰਜ਼ ਜੰਗਾਂ ਦੇ ਉਲਟ। ਹੁਣ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਵਾਪਸ ਆਉਂਦੇ ਹਾਂ ਤੇ ਅਪਡੇਟਸ ਅਮਰੀਕਾ ਦੇ ਵਿੱਚ ਪ੍ਰੋਗਰਾਮ ਜਿਹੜਾ ਇੱਦਾਂ ਹੀ ਜਾਰੀ ਰਹੇਗਾ।
ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕੈਲੀਫੋਰਨੀਆ ਦੇ ਬੇ ਏਰੀਏ ਦਾ ਇੱਕ ਟਾਊਨ ਮੈਲਨੋ ਪਾਰਕ, ਉੱਥੇ ਅੱਜ ਇੱਕ ਸ਼ੈਵਰਨ ਦੇ ਗੈਸ ਸਟੇਸ਼ਨ ਤੇ ਸਵੇਰੇ ਅਨਲੀਟਡ ਗੈਸ ਜੋ ਆ $7.29 ਨੂੰ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਸੋ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਉੱਪਰ ਗਈਆਂ। ਵੈਸੇ ਤਾਂ ਓਵਰਆਲ ਸਾਰੇ ਯੂਐਸਏ 'ਚ ਗਈਆਂ, ਪਰ ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਿਸ ਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ। $7.29 ਮੈਲਨੋ ਪਾਰਕ ਜੋ ਬੇ ਏਰੀਏ ਦਾ ਇੱਕ ਟਾਊਨ ਹੈਗਾ। ਈਵਨ ਸੈਨੋਜ਼ੇ ਏਰੀਏ ਦੇ ਵਿੱਚ ਵੀ $5 ਤੇ 29 ਸੈਂਟ, ਕਈ ਜਗ੍ਹਾ ਤੇ $5 ਤੇ 75 ਇਹ ਜੋ ਗੈਸ ਵੱਡੀ ਕਰਕੇ ਇੱਕ ਜੋ ਐਪ ਹੈਗੀ ਆ ਉਹਦੇ ਮੁਤਾਬਕ ਦੱਸਿਆ ਗਿਆ ਹੈਗਾ। ਸੋ ਛੁੱਟੀਆਂ ਆ ਰਹੀਆਂ, ਗਾਹਾਂ ਸਮਰ ਆਣੀ ਹੈਗੀ ਆ, ਤੇ ਗੈਸ ਦੀਆਂ ਪ੍ਰਾਈਸਿਸ ਆਲਰੇਡੀ ਅਪ੍ਰੈਲ ਦੇ ਆਖਰ ਵਾਲੇ ਹਫਤੇ 'ਚ ਚੜ੍ਹ ਗਈਆਂ। ਸੋ ਜੂਨ ਜੁਲਾਈ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਕੀ ਹੋਊਗੀ ਇਹਦਾ ਹਜੇ ਪਤਾ ਨਹੀਂ, ਪਰ ਕਹਿੰਦੇ ਜਿਹੜੀਆਂ ਗਲੋਬਲ ਆਇਲ ਦੀਆਂ ਪ੍ਰਾਈਸਿਸ ਆ ਉਹ ਕੂਲ ਹੋ ਸਕਦੀਆਂ, ਥੋੜੀ ਡਾਊਨ ਜਾ ਸਕਦੀਆਂ ਆਉਣ ਵਾਲੇ ਕੁਛ ਸਮੇਂ ਦੇ ਵਿੱਚ। ਕਿਉਂਕਿ ਜੋ ਈਰਾਨ ਤੇ ਇਜ਼ਰਾਈਲ ਦੀ ਜਿਹੜੀ ਜੰਗ ਦਾ ਖਤਰਾ ਬਣਦਾ ਜਾ ਰਿਹਾ ਸੀ, ਉਹ ਲੱਗਦਾ ਵੀ ਸ਼ਾਇਦ ਨਾ ਹੋਵੇ, ਇਦਾਂ ਦੀ ਚੀਜ਼ ਠੰਡਾ ਰਹੇ। ਪਰ ਕਹਿੰਦੇ ਵੀ ਜੋ ਲੋਕ ਆ ਇਨਫਲੇਸ਼ਨ ਨੂੰ ਲੈ ਕੇ ਆਲਰੇਡੀ ਇੰਨੇ ਔਖੇ ਹੋਏ ਪਏ ਆ, ਫੂਡ ਦੀਆਂ ਪ੍ਰਾਈਸਿਸ ਨੂੰ ਲੈ ਕੇ, ਰੈਂਟ ਤੇ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ, ਤੇ ਹੁਣ ਜਿਹੜੀ ਗੈਸ ਆ ਇਹਨਾਂ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਧੂੰਆਂ ਕੱਢਿਆ ਆ। ਤੇ ਖਾਸ ਕਰਕੇ ਜੋ ਟਰਾਂਸਪੋਰਟੇਸ਼ਨ ਇੰਡਸਟਰੀ 'ਚ ਆ, ਜਿਹਦੇ ਵਿੱਚ ਟਰੱਕਰ ਵੀ ਆ ਜਾਂਦੇ ਆ, ਟੈਕਸੀ, ਊਬਰ ਈਟ ਬਿਜ਼ਨਸ ਵਾਲੇ ਜਿਹੜੇ ਹੈਗੇ ਆ, ਸੋ ਉਹਨਾਂ ਦੇ ਲਈ ਇਹ ਜਿਹੜਾ ਆ ਬਹੁਤ ਮੁਸ਼ਕਲ ਵਾਲਾ ਸਮਾਂ ਆ, ਕਿਉਂਕਿ ਪ੍ਰੋਫਿਟ ਮਾਰਜਨ ਬਿਲਕੁਲ ਹੀ ਜਿਹੜਾ ਆ ਉਹਨਾਂ ਦਾ ਘਟ ਜਾਣਾ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ। ਬਰਡ ਫਲੂ ਦਾ ਜਿਹੜਾ ਵਾਇਰਸ ਆ, ਪੈਸਚਰਾਈਜ਼ਡ ਮਿਲਕ, ਯਾਨੀ ਕਿ ਜਿਹੜਾ ਬੋਤਲਾਂ 'ਚ ਮਿਲਕ ਆਪਾਂ ਨੂੰ ਮਿਲਦਾ ਆ, ਆਪਾਂ ਕੇਨਾਂ 'ਚ ਲੈ ਕੇ ਆਉਂਦੇ ਆ, ਉਹਦੇ ਵਿੱਚ ਵੀ ਮਿਲਿਆ ਹੈਗਾ ਆ। FDA ਕਹਿੰਦੇ ਵੀ ਇਸ ਟਾਈਮ ਵੇਟ ਕਰ ਰਹੀ ਹੈ ਟੈਸਟ ਰਿਜ਼ਲਟ ਦੀ, ਵੀ ਇਹਦੇ ਇਫੈਕਟ ਕੀ ਹੁੰਦੇ ਆ ਜਿਹੜੇ ਪੈਸਚਰਾਈਜੇਸ਼ਨ ਦੇ ਦੌਰਾਨ ਵਾਇਰਸ ਦੇ ਜਿਹੜੇ ਕਾਓ ਮਿਲਕ ਦੇ ਉੱਤੇ। ਸੋ ਇਹ ਵੀ ਇੱਕ ਨਵੀਂ ਚੀਜ਼ ਇਸ ਟਾਈਮ ਦੇਖੀ ਗਈ ਆ। ਉੱਦਾਂ ਇਹ ਕਹਿ ਰਹੇ ਆ ਵੀ ਜਿਹੜਾ ਕਮਰਸ਼ੀਅਲ ਮਿਲਕ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਸੇਫ ਹੈਗਾ ਆ, ਸਪਲਾਈ ਨੂੰ ਜਿਹੜੀ ਆ ਕੋਈ ਦਿੱਕਤ ਨਹੀਂ ਆਈ ਆ। ਪਰ ਇਹ ਜਿਹੜੀ ਫਾਈਂਡਿੰਗਸ ਹੁਣ ਉਸ ਟਾਈਮ ਦੇ ਉੱਤੇ ਸਾਹਮਣੇ ਆਈਆਂ ਆ, ਜਦੋਂ H5N1 ਜਿਹੜਾ ਇੱਕ ਸਟ੍ਰੇਨ ਹੈਗਾ ਬਰਡ ਫਲੂ ਦਾ, ਉਹ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਗਿਆ ਸੀ ਕਈ ਸੂਬਿਆਂ ਦੇ ਵਿੱਚ, ਜਿਹਨੇ ਕਿ ਗਾਂ ਵਾਲੀਆਂ ਦੁੱਧ ਵਾਲੀਆਂ ਗਾਵਾਂ ਦੇ ਉੱਤੇ ਅਸਰ ਪਾਇਆ ਸੀ। ਹੁਣ ਤੱਕ 8 ਸੂਬਿਆਂ ਦੀਆਂ ਵੱਖ-ਵੱਖ ਹਰਡਸ ਦੇ ਵਿੱਚ ਬਰਡ ਫਲੂ ਇਹਨਾਂ ਗਾਵਾਂ ਦੇ ਵਿੱਚ ਲੱਭਿਆ ਗਿਆ ਹੈ। ਤੇ ਇਹ ਵੀ ਦੇਖਿਆ ਗਿਆ ਸੀ ਵੀ ਜਿਹੜੇ ਲੋਕ ਇਹਨਾਂ ਪੋਲਟਰੀ ਦੇ ਜਾਂ ਗਾਵਾਂ ਦੇ ਨਜ਼ਦੀਕ ਕੰਮ ਕਰਦੇ ਸੀ, ਇਹ ਬੰਦਿਆਂ ਤੱਕ ਵੀ ਜਿਹੜਾ ਇਨਸਾਨਾਂ ਦੇ ਵਿੱਚ ਵੀ ਪਹੁੰਚਿਆ ਆ। ਹੁਣ FDA ਕਹਿੰਦੇ ਵੀ CDC ਦੇ ਨਾਲ ਮਿਲ ਕੇ ਕੰਮ ਕਰ ਰਹੀ ਆ, ਨਾਲ ਹੀ USDA ਦੇ ਇਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੀ ਆਊਟਬ੍ਰੇਕ ਨੂੰ ਲੈ ਕੇ ਵੀ ਇਹ ਤੁਰਿਆ ਕਿੱਥੇ ਆ। ਤੇ ਹੁਣ ਜਿਹੜੇ ਕੁਝ ਪੈਸਚਰਾਈਜ਼ਡ ਜਿਹੜਾ ਮਿਲਕ ਆ, ਜਿਹਨੂੰ ਆਪਾਂ ਅੱਖਾਂ ਮੀਟ ਕੇ ਦੇਖ ਲਓ, ਆਪਾਂ ਪੀਂਦੇ ਆ ਸਾਰੇ ਜਾਣੇ, ਤੇ ਉਹਦੇ ਵਿੱਚ ਜਿਹੜੇ ਵਾਇਰਸ ਲੱਭੇ ਆ, ਇਹਦਾ ਅਸਰ ਕੀ ਆ ਦੁੱਧ ਦੇ ਉੱਤੇ, ਤੇ ਕੀ ਇਸ ਦੇ ਵਿੱਚ ਜਿਹੜਾ ਵਾਇਰਸ ਆ ਉਹ ਬਚ ਸਕਦਾ ਆ, ਤੇ ਜੇ ਬਚਿਆ ਆ ਤੇ ਕੀ ਇਨਸਾਨਾਂ ਦੇ ਵਿੱਚ ਜਾਂਦਾ ਆ। ਇਹਦੀ ਜਿਹੜੀ ਹੁਣ ਇਸ ਟਾਈਮ ਟੈਸਟਿੰਗ ਜਿਹੜੀ ਉਹ ਚੱਲ ਰਹੀ ਆ। ਸੋ ਆਪਾਂ ਤਾਂ ਇਹੀ ਬੇਨਤੀ ਅਪੀਲ ਕਰਦੇ ਹਾਂ ਵੀ ਭਾਈ ਜਿਹੜਾ ਦੁੱਧ ਆ ਉਹ ਫਿਰ ਉਬਾਲ ਕੇ ਹੀ ਪੀਤਾ ਜਾਵੇ, ਠੰਡੇ ਦੁੱਧ ਤੋਂ ਜਿਹੜਾ ਇਸ ਟਾਈਮ ਆ ਥੋੜਾ ਗਰੇਜ ਕੀਤਾ ਜਾਵੇ। ਵੀ ਨੈਵਰ ਨੋ ਵੀ ਕਿੱਦਾਂ ਦੀ ਜਿਹੜੀ ਚੀਜ਼ ਆ ਉਸ ਦੇ ਵਿੱਚ ਚੱਲ ਰਹੀ ਆ। ਅਗਲੀ ਖਬਰ ਵੱਲ ਚੱਲੀਏ। ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਨਵੇਂ ਰੂਲ ਅਪਡੇਟ ਕੀਤੇ ਆ, ਜਿਨ੍ਹਾਂ ਦੇ ਮੁਤਾਬਕ ਸਕੂਲ ਦੇ ਵਿੱਚ ਬੱਚਿਆਂ ਨੂੰ ਜੋ ਮੀਲ ਦਿੱਤੇ ਜਾਂਦੇ ਆ, ਚਾਹੇ ਉਹ ਲੰਚ ਹੈਗਾ, ਤੇ ਉਹਦੇ ਵਿੱਚ ਕਿੰਨਾ ਕੁ ਸ਼ੂਗਰ ਐਡ ਕਰਨੀ ਆ, ਕਿੰਨਾ ਕੁ ਸਾਲਟ ਐਡ ਕਰਨਾ ਹੈਗਾ, ਉਹਦੀਆਂ ਪੂਰੀਆਂ ਗਾਈਡਲਾਈਨਸ ਦੇ ਵਿੱਚ ਬਹੁਤ ਚੇਂਜਸ ਕੀਤੀਆਂ ਗਈਆਂ ਹੈਗੀਆਂ। ਪਿਛਲੇ ਲੰਮੇ ਸਮੇਂ ਤੋਂ USDA ਕੋਸ਼ਿਸ਼ ਕਰ ਰਿਹਾ ਆ ਵੀ ਜਿਹੜੇ ਬੱਚਿਆਂ ਨੂੰ ਲੰਚ ਦਿੱਤਾ ਜਾਂਦਾ, ਫੂਡ ਦਿੱਤਾ ਜਾਂਦਾ ਆ, ਉਹਦੇ ਵਿੱਚ ਨਿਊਟਰੀਐਂਟਸ ਜ਼ਿਆਦਾ ਹੋਣੇ ਚਾਹੀਦੇ ਆ। ਅਮਰੀਕਾ ਦੇ ਵਿੱਚ ਬੱਚੇ ਜੋ ਆ ਉਹ ਉਹਨਾਂ ਦੇ ਸਰੀਰ ਭਾਰੇ ਹੁੰਦੇ ਜਾਂਦੇ ਆ, ਸ਼ੂਗਰ ਦਾ ਘੱਟ ਹੋਣਾ ਚਾਹੀਦਾ, ਲੂਣ ਦਾ ਜਿਹੜਾ ਘੱਟ ਹੋਣਾ ਚਾਹੀਦਾ ਹੈਗਾ ਆ।
ਜਿਹੜਾ ਫਾਈਨਲ ਰੂਲ ਦੱਸਿਆ ਗਿਆ ਉਹਦੇ ਵਿੱਚ ਸੋਡੀਅਮ ਜੋ ਬੱਚਿਆਂ ਦੇ ਮੀਲ ਦੇ ਵਿੱਚ ਹੈਗਾ 2023 ਚ ਪ੍ਰਪੋਜ਼ ਕੀਤਾ ਗਿਆ ਸੀ 30% ਦੇ ਕਰੀਬ ਇਸ ਨੂੰ ਕੱਟ ਕੀਤਾ ਜਾਊਗਾ। ਇਸੇ ਤਰ੍ਹਾਂ ਜੋ ਫਲੇਵਰਡ ਮਿਲਕ ਹੈਗੇ ਆ ਜਿਨ੍ਹਾਂ ਦੇ ਵਿੱਚ ਚਾਕਲੇਟ ਮਿਲਕ ਆਉਂਦਾ ਆ ਉਹਦੇ ਵਿੱਚ ਵੀ ਜਿਹੜਾ ਸ਼ੂਗਰ ਦਾ ਅਮਾਊਂਟ ਆ ਉਹ ਸਿਰਫ 10% ਤੱਕ ਹੀ ਹੋਊਗਾ। ਕਹਿੰਦੇ ਭਈ 15 ਮਿਲੀਅਨ ਦੇ ਕਰੀਬ ਸਟੂਡੈਂਟਸ ਬ੍ਰੇਕਫਾਸਟ ਖਾਂਦੇ ਆ ਅਮਰੀਕਾ ਦੇ ਸਕੂਲਾਂ ਦੇ ਵਿੱਚ ਜਿਹੜੀ ਜਿਸ ਨੂੰ ਗਵਰਨਮੈਂਟ ਸਪਲਾਈ ਕਰਦੀ ਆ ਤੇ 30 ਮਿਲੀਅਨ ਜਿਹੜੇ ਸਟੂਡੈਂਟਸ ਆ ਉਹ ਲੰਚ ਕਰਦੇ ਆ। ਟੋਟਲ ਕਾਸਟ 22.6 ਬਿਲੀਅਨ ਡਾਲਰ ਬਣਦੀ ਆ 1 ਸਾਲ ਦੀ। ਇਹ ਜਿਹੜੀ ਯੂਐਸ ਦੀ ਗਵਰਨਮੈਂਟ ਆ ਉਹ ਬੱਚਿਆਂ ਦੇ ਬ੍ਰੇਕਫਾਸਟ ਤੇ ਲੰਚ ਦੇ ਉੱਤੇ ਸਪੈਂਡ ਕਰਦੀ ਆ। ਪਹਿਲਾਂ ਬੱਚਿਆਂ ਨੂੰ ਪੀਜੇ ਤੱਕ ਵੀ ਜਿਹੜੇ ਆ ਸਕੂਲਾਂ ਦੇ ਵਿੱਚ ਦਿੱਤੇ ਜਾਂਦੇ ਸੀ। ਸੋ ਸਾਰਾ ਕੁਝ ਜਿਹੜਾ ਆ ਕਾਫੀ ਉਹਦੇ ਚ ਕੱਟ ਕੀਤਾ ਜਾ ਰਿਹਾ। ਐਗਰੀਕਲਚਰ ਦੇ ਸੈਕਟਰੀ ਟੌਮ ਵਿਲਸੈਕ ਆ ਉਹਨਾਂ ਨੇ ਇਹ ਕਿਹਾ ਆ ਵੀ ਕੁਆਲਿਟੀ ਆਫ ਮੀਲਸ ਜੋ ਪੇਰੈਂਟਸ ਐਕਸਪੈਕਟ ਕਰਦੇ ਆ ਉਹਦੇ ਮੁਤਾਬਕ ਅਸੀਂ ਇਸ ਨੂੰ ਸੈਟਅਪ ਕੀਤਾ ਗਿਆ ਹੈਗਾ। ਜੋ ਸ਼ੂਗਰ ਦੀ ਰਿਕੁਆਇਰਮੈਂਟ ਕਿੰਨੀ ਐਡ ਹੋਣੀ ਹੈਗੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 10% ਦੇ ਕਰੀਬ ਉਹ 2025 ਤੋਂ 2026 ਦਾ ਜਿਹੜਾ ਆਉਣ ਵਾਲਾ ਸਕੂਲ ਦਾ ਸਾਲ ਆ ਉਹਦੇ ਵਿੱਚ ਸ਼ੁਰੂ ਹੋ ਜਾਊਗੀ। ਸੋ ਬਹੁਤ ਸਾਰੇ ਜਿਹੜੇ ਸੀਰੀਅਲਸ ਯੋਗਰਟ ਜਾਂ ਫਲੇਵਰਡ ਮਿਲਕ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਸ਼ੂਗਰ ਐਡ ਕੀਤੀ ਜਾਂਦੀ ਹੈਗੀ ਆ। 30% ਤੋਂ ਵੱਧ ਅਗਲੇ ਸਾਲ ਤੋਂ ਜਿਹੜਾ ਉਹ ਸੋਡੀਅਮ ਜਿਹੜਾ ਉਸ ਨੂੰ ਕੱਟ ਕਰ ਦਿੱਤਾ ਜਾਊਗਾ। ਲੂਣ ਨੂੰ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ ਇਸ ਤਰ੍ਹਾਂ ਹੌਲੀ ਹੌਲੀ ਹੋਰ ਅਮਾਊਂਟ 2027 ਤੇ 2028 ਦਾ ਜਿਹੜਾ ਸਕੂਲ ਜੀਅਰ ਆ ਉਹਦੇ ਵਿੱਚ ਕੱਟ ਕੀਤਾ ਜਾਊਗਾ। ਸੋ ਇੱਕ ਵਧੀਆ ਜਿਹੜਾ ਡਿਸੀਜਨ ਆ ਉਹ USDA ਵੱਲੋਂ ਲਿਆ ਗਿਆ ਹੈਗਾ। ਜੀ ਜੀ ਬਿਲਕੁਲ। ਖੰਡ ਬੜੀ ਖਤਰਨਾਕ ਚੀਜ਼ ਹੈ। ਖੰਡ ਲੂਣ ਇਸ ਟਾਈਮ ਸਭ ਤੋਂ ਜ਼ਿਆਦਾ ਲੋਕਾਂ ਨੂੰ ਨੁਕਸਾਨ ਜਿਹੜਾ ਉਹ ਪਹੁੰਚਾ ਰਹੇ ਆ ਤੇ ਇਹ ਜਿਹੜੀਆਂ ਅਪਡੇਟਸ ਆ ਇਹ ਹੁੰਦੀਆਂ ਹੀ ਰਹਿੰਦੀਆਂ। ਇੱਕ ਛੋਟੀ ਜਿਹੀ ਬ੍ਰੇਕ ਦਾ ਹੋਰ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ FBI ਦੇ ਡਾਇਰੈਕਟਰ ਕੈਂਪਸ ਪ੍ਰੋਟੈਸਟ ਨੂੰ ਲੈ ਕੇ ਕੀ ਗੱਲ ਕਹਿ ਰਹੇ ਆ ਉਸ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ ਤੇ ਰਹਿ ਗਈਆਂ ਜਿਹੜੀਆਂ ਹੋਰ ਖਬਰਾਂ ਉਹਨਾਂ ਤੇ ਵੀ ਨਜ਼ਰ ਮਾਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆਪਾਂ ਗੱਲਬਾਤ ਕਰ ਰਹੇ ਹਾਂ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਇੱਕ ਨਾ ਜਿਹੜੀ ਤੁਸੀਂ ਖਬਰ ਕਰ ਰਹੇ ਸੀ ਨਾ, ਇੱਕ ਸਾਡੇ ਹੁਣੇ ਇੱਕ EMPLOYEE ਦੀ ਜਿਹੜੇ ਕਿ ਇੱਕ ਕਹਿ ਲਓ ਵੀ ਕੰਪਨੀ ਵਿੱਚ ਕੰਮ ਕਰਦੇ ਆ ਜਿੱਥੇ ਜੂਸ ਬਣਦੇ ਆ ਨਿਆਣਿਆਂ ਵਾਲਾ। ਉਹਨਾਂ ਨੇ ਦੱਸਿਆ ਵੀ ਪਹਿਲਾਂ ਕੀ ਹੋਇਆ, ਜਿੱਦਾਂ ਹੁਣ ਤੁਸੀਂ USDA ਦਾ ਦੱਸ ਰਹੇ ਸੀ ਨਾ ਵੀ ਸ਼ੂਗਰ ਘਟਾਉਣ ਦੀ ਇਹਨਾਂ ਨੇ ਕਿਹਾ ਆ, ਕਹਿੰਦੇ ਵੀ ਅਸੀਂ ਵੀ ਸ਼ੂਗਰ ਘਟਾਈ ਤੇ ਪਰ ਉਹ ਵਿਕਣਾ ਬੰਦ ਹੋ ਗਿਆ, ਉਹ ਵਿਕਦਾ ਨਹੀਂ ਸੀ। ਸੋ ਸ਼ੂਗਰ ਦੇ ਲੋਕਾਂ ਨੂੰ ਆਦਤ ਇੰਨੀ ਜ਼ਿਆਦਾ ਪਈ ਹੈ ਤੇ ਹੁਣ ਕਹਿੰਦੇ ਵੀ ਉਹਨਾਂ ਨੇ ਹੋਰ ਵੀ ਜ਼ਿਆਦਾ ਜਿਹੜੀ ਸ਼ੂਗਰ ਉਸ ਦੇ ਵਿੱਚ ਵਧਾ ਦਿੱਤੀ ਆ ਤਾਂ ਜੋ ਭਾਈ ਉਹਨਾਂ ਦੇ ਜਿਹੜੇ ਜੂਸ ਆ ਉਹ ਵਿਕਦੇ ਰਹਿਣ। ਉਹ ਕਹਿ ਰਹੇ ਸੀਗੇ ਵੀ ਹਾਲਾਤ ਖਾਸੇ ਜਿਹੜੇ ਉਹ ਮਾੜੇ ਆ ਕਹਿਣ ਨੂੰ, ਜਿੱਦਾਂ ਉਹ ਕਹਿੰਦੇ ਵੀ USDA ਵਾਲੇ ਆ ਵੀ ਕਹਿੰਦੇ ਆਉਂਦੇ ਆ, ਟੈਸਟ ਕਰਦੇ ਆ, ਸਾਰਾ ਕੁਝ ਹੁੰਦਾ ਆ, ਪਰ ਅੰਡਰ ਦਾ ਟੇਬਲ ਫਿਰ ਸਾਰਾ ਕੁਝ ਜਿਹੜਾ ਆ ਉਹ ਜਾਇਜ਼ ਜਿਹੜਾ ਉਹ ਬਣਾ ਕੇ ਚੱਲ ਦਿੱਤਾ ਜਾਂਦਾ ਆ। ਸੋ ਨਿਆਣਿਆਂ ਨੂੰ ਜਿਹੜੇ ਸ਼ੂਗਰੀ ਡਰਿੰਕਸ ਆ ਉਹਨਾਂ ਤੋਂ ਭਾਈ ਪਰਹੇਜ਼ ਕਰੋ, ਆਪ ਵੀ ਤੇ ਨਿਆਣਿਆਂ ਤੋਂ। ਤੇ ਅਗਲੀ ਇੱਕ ਜਿਹੜੀ ਖਬਰ ਹਰਜੋਤ ਸਿੰਘ ਜੀ ਸ਼ੇਅਰ ਕਰਦੇ ਜਾਈਏ, FBI ਦੇ ਡਾਇਰੈਕਟਰ ਉਹ ਇਹ ਕਹਿ ਰਹੇ ਆ ਕ੍ਰਿਸਟੋਫਰ ਰੇ ਵੀ ਅਸੀਂ ਕਾਲਜਸ ਦੇ ਵਿੱਚ ਵਾਇਲੈਂਸ ਨਾ ਹੋਵੇ। ਇਜ਼ਰਾਈਲ ਹਮਾਸ ਵਾਰ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਚੱਲ ਰਹੇ ਆ, ਇਸ ਲਈ ਜਿਹੜੀ ਏਜੰਸੀ ਆ ਉਹਨਾਂ ਦੀ ਇੰਟੈਲੀਜੈਂਸ ਸ਼ੇਅਰ ਕਰ ਰਹੀ ਆ ਕਾਲਜਸ ਦੇ ਨਾਲ ਵੀ ਉੱਥੇ ਕੋਈ ਅਣਸਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਇਸ ਟਾਈਮ ਇੱਕ ਲਹਿਰ ਚੱਲ ਰਹੀ ਆ ਪ੍ਰੋਟੈਸਟ ਦੀ ਅਮਰੀਕਾ ਦੇ ਜਿਹੜੇ ਕਾਲਜਸ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਵੀ ਖਬਰ ਕੀਤੀ ਹੈ। NBC ਨਿਊਜ਼ ਦੇ ਲੈਸਟਰ ਹੋਲਟ ਦੇ ਨਾਲ ਕ੍ਰਿਸਟੋਫਰ ਰੇ ਨੇ ਐਕਸਕਲੂਸਿਵ ਇੱਕ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਵੀ ਜਿਹੜੇ ਐਂਟੀਸੈਮੈਟਿਕ ਥ੍ਰੈਟਸ ਦੇ ਜਿਹੜੇ ਪੋਸੀਬਲ ਵਾਇਲੈਂਸ ਆ ਉਹਦੇ ਜਿਹੜੇ ਖਤਰੇ ਨੂੰ ਲੈ ਕੇ ਜਿਹੜੀ ਇੰਟੈਲੀਜੈਂਸ ਆ ਉਹ ਕਾਲਜਸ ਕੈਂਪਸਸ ਦੇ ਵਿੱਚ ਸ਼ੇਅਰ ਉਹਨਾਂ ਦੇ ਨਾਲ ਕੀਤੀ ਜਾ ਰਹੀ ਹੈਗੀ ਆ। ਕਹਿੰਦੇ ਵੀ ਅਸੀਂ ਮੋਨੀਟਰ ਨਹੀਂ ਕਰਦੇ ਪ੍ਰੋਟੈਸਟ, ਹਾਂ ਸਿਰਫ ਅਸੀਂ ਜਿਹੜੀ ਇੰਟੈਲੀਜੈਂਸ ਆ ਉਹ ਉਸ ਦੇ ਨਾਲ ਸ਼ੇਅਰ ਕੀਤੀ ਜਾਂਦੀ ਆ। ਜੀ, ਆਪਾਂ ਕੱਲ ਕਾਫੀ ਡਿਟੇਲ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਆਸਟ੍ਰੇਲੀਅਨ ਬੋਰਨ
ਅਵਾਨੀ ਦਾਸ ਜੋ ਸ਼੍ਰੀਲੰਕਨ ਮੂਲ ਦੀ ਹੈਗੀ ਆ, ਉਸਨੂੰ ਭਾਰਤ ਦੀ ਸਰਕਾਰ ਨੇ ਇੱਕ ਤਰ੍ਹਾਂ ਨਾਲ ਧੱਕੇ ਨਾਲ ਹੀ ਉੱਥੋਂ ਕੱਢ ਦਿੱਤਾ, ਕਿਉਂਕਿ ਉਹ ਇਲੈਕਸ਼ਨ ਨੂੰ ਕਵਰ ਕਰ ਰਹੀ ਸੀ। ਕਾਰਨ ਉਹਨਾਂ ਨੇ ਕਲੀਅਰਲੀ ਦੱਸਿਆ ਵੀ ਉਹਨਾਂ ਨੇ ਜੋ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਮਾਮਲੇ ਦੇ ਵਿੱਚ ਡਾਕੂਮੈਂਟਰੀ ਤਿਆਰ ਕੀਤੀ ਸੀ। ਸੋ ਉਸ ਨੂੰ ਲੈ ਕੇ ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਜਿਹੜਾ ਛਾਪਿਆ ਹੈਗਾ ਵੀ ਕਿਸ ਤਰ੍ਹਾਂ ਉਹ ਬਹੁਤ ਹੀ ਜਿਹੜੀ ਆ ਇੰਟੈਲੀਜੈਂਟ ਜਰਨਲਿਸਟ ਹੈਗੀ ਆ, ਆਸਟ੍ਰੇਲੀਅਨ ਬੋਰਨ, ਉਸ ਨੂੰ ਇੰਡੀਆ ਦੀ ਸਰਕਾਰ ਨੇ ਉਹਦਾ ਜਿਹੜਾ ਵੀਜ਼ਾ ਨਹੀਂ ਐਕਸਟੈਂਡ ਕੀਤਾ, ਉਹਨੂੰ ਧੱਕੇ ਨਾਲ ਉੱਥੋਂ ਕਿਹਾ ਵੀ ਤੂੰ ਛੱਡ ਕੇ ਚਲਾ ਜਾ। ਇਹ ਹਾਲ ਜੋ ਆ ਇੰਡੀਆ ਦੇ ਵਿੱਚ ਜੋ ਜਰਨਲਿਸਟ ਆ ਉਹਨਾਂ ਦਾ ਹੋ ਰਿਹਾ ਹੈਗਾ। ਉਹ ਕਹਿੰਦੀ ਵੀ ਮੈਨੂੰ ਈਵਨ ਉੱਥੇ ਦੀ ਸਰਕਾਰ ਦੇ ਕੁਝ ਬੰਦਿਆਂ ਨੇ ਕਿਹਾ ਵੀ ਕਾਰਨ ਇਹੀ ਆ ਵੀ ਤੂੰ ਜਿਹੜੀ ਆ ਹਰਦੀਪ ਸਿੰਘ ਨਿੱਜਰ ਹੋਣਾ ਵਾਲੀ ਜਿਹੜੀ ਆ ਇੱਕ ਅੱਧੇ ਘੰਟੇ ਦੀ ਜਿਹੜੀ ਡਾਕੂਮੈਂਟਰੀ ਆ ਉਹ ਪੰਜਾਬ ਦੇ ਵਿੱਚ ਕੀਤੀ ਸੀ, ਤੇ ਉਸ ਕਰਕੇ ਜਿਹੜਾ ਤੇਰਾ ਵੀਜ਼ਾ ਆ ਉਹ ਅਸੀਂ ਨਹੀਂ ਵਧਾ ਰਹੇ ਹੈਗੇ। ਇਸ ਤੋਂ ਪਹਿਲਾਂ ਵੀ 2 ਮਹੀਨੇ ਪਹਿਲਾਂ ਵੀ ਰੌਲਾ ਉਹਨਾਂ ਨੇ ਪਾਇਆ ਸੀ, ਪਰ ਉਸ ਟਾਈਮ ਆਸਟ੍ਰੇਲੀਆ ਦੀ ਸਰਕਾਰ ਤੇ ਆਸਟ੍ਰੇਲੀਆ ਦੀ ਐਮਬੈਸੀ ਇਨਵੋਲਵ ਹੋਈ ਸੀ ਤੇ ਉਹਨਾਂ ਨੇ 2 ਮਹੀਨੇ ਲਈ ਵੀਜ਼ਾ ਐਕਸਟੈਂਡ ਕਰ ਦਿੱਤਾ ਸੀ। ਸੋ ਹੁਣ ਜੋ ਅਵਾਨੀ ਦਿਆਸ ਆ ਉਹਨੇ ਇਹ ਕਿਹਾ ਵੀ ਇੰਡੀਆ ਦੇ ਵਿੱਚ ਤਾਂ ਜਿਹੜੇ ਜਰਨਲਿਸਟ ਆ, ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ ਦੇ ਆ, ਉਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਆ, ਉਹ ਸਹੀ ਰਿਪੋਰਟ ਕਰਨਾ ਉਹਨਾਂ ਦੇ ਲਈ ਬਹੁਤ ਔਖਾ ਹੈਗਾ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਪਲੀਜ਼ ਅੱਜ ਨਿਊਯਾਰਕ ਟਾਈਮ ਦੀ ਬਹੁਤ ਜਿਹੜੀ ਸਪੈਸ਼ਲ ਰਿਪੋਰਟ ਉਹਨੀ ਛਾਪੀ ਹੈਗੀ ਆ। Australian journalist says she was pushed out of India. Avani Vyas said that she had been denied a visa renewal for weeks because of her reporting on the Sikh separatist movement. ਤੇ ਇੰਡੀਅਨ ਆਫੀਸ਼ੀਅਲਸ ਡਿਸਪਿਊਟਡ ਹਰ ਅਕਾਊਂਟ। ਹੁਣ ਤੁਸੀਂ ਦੱਸੋ ਵੀ ਅਗਲੀ ਜੇ ਇੰਨੇ ਚਿਰ ਤੋਂ ਰਿਪੋਰਟਿੰਗ ਕਰ ਰਹੀ ਸੀ ਤਾਂ ਉਹ ਆਪ ਥੋੜ੍ਹਾ ਛੱਡ ਕੇ ਆਊਗੀ। ਸੋ ਉਹ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਛਾਪਿਆ। ਪਲੀਜ਼ ਜਿਨ੍ਹਾਂ ਨੂੰ ਟਾਈਮ ਲੱਗਾ ਅੱਜ ਪੜ੍ਹਿਓ ਜ਼ਰੂਰ ਜੀ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਮਿਲਦੇ ਆ ਜੀ ਆਪਾਂ ਆਪਣੇ ਸਾਰੇ ਜਿਹੜਾ ਉਹ ਸਰੋਤਿਆਂ ਨੂੰ ਫਿਰ। ਤੇ ਜਾਂਦੇ ਜਾਂਦੇ ਜਿਹੜਾ ਸਾਡਾ ਰੈਫਲ ਚੱਲ ਰਿਹਾ ਉਹਦਾ ਜ਼ਰੂਰ ਦੱਸ ਦਿਓ ਜੀ। ਬਿਲਕੁਲ। ਸੋ 1170 ਦਾ ਜਿਹੜਾ ਰੈਫਲ ਆ ਉਹ ਇਸ ਟਾਈਮ ਚੱਲ ਰਿਹਾ। ਜੇ ਤੁਸੀਂ ਵੀ ਇਨਾਮ ਜਿੱਤਣਾ ਚਾਹੁੰਦੇ ਆ ਤਾਂ ਤੁਸੀਂ ਆਪਣਾ ਜਿਹੜਾ ਨਾਮ ਆ ਇਸ ਰੈਫਲ ਦੇ ਵਿੱਚ ਦਰਜ ਕਰਵਾ ਸਕਦੇ ਆ। ਰੈਫਲ ਦੇ ਵਿੱਚ ਨਾਮ ਦਰਜ ਕਰਾਉਣ ਦੇ ਲਈ ਸੌਖਾ ਹੀ ਆ। ਤੁਸੀਂ ਸਿਰਫ ਆਪਣਾ ਫ਼ੋਨ ਨੰਬਰ ਤੇ ਆਪਣਾ ਨਾਮ ਜਿਹੜਾ ਉਹ ਦੱਸਣਾ ਆ ਤੇ ਸ਼ਹਿਰ ਦੱਸਣਾ ਆ ਜਿੱਥੇ ਤੁਸੀਂ 1170 1170 AM ਨੂੰ ਸੁਣ ਰਹੇ ਆ, ਤੇ ਤੁਹਾਡਾ ਰੈਫਲ ਦੇ ਵਿੱਚ ਨਾਮ ਐਡ ਕਰ ਦਿੱਤਾ ਜਾਊਗਾ ਤੇ ਕੱਲ ਨੂੰ ਇਹ ਜਿਹੜਾ ਰੈਫਲ ਡਰਾ ਆ ਉਹ ਕੱਢਿਆ ਜਾਣਾ ਹੈਗਾ ਆ। ਸੋ ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 408272 5200 ਦੇ ਉੱਤੇ। ਤੇ ਹੁਣ ਮਿਲਦੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।